पंजाब दे पानी कल्ले सिखां ने तां पीने नहीं जां सिखां ने तां वरतने नहीं, वरतने तां सारिਆਂ ने ही। पर पंजाब दे पाणीਆਂ दी जदों गल आ जां पंजाब दे किसी भी हक दी गल आ उदों सिखां दे गल पै जांदी। जिवें कपूरी नहर दे मोर्चे तो पंगा खड़ा होया ਉਹਦੇ ਵਿੱਚੋਂ ਧਰਮ युद्ध मोर्चा निकलिया आ। धर्म युद्ध मोर्चे ਦੇ ਵਿੱਚ इंदिरा गांधी ने अटैक करता, फिर नवंबर 84 ਚ इंदिरा गांधी ते कतलेआम, ਉਹ कतलेआम तो बाद ਵਿੱਚ खालिस्तान ਦੀ लहर ਚੱਲ ਪਈ। पर पंजाब ਦੇ दरियाई पानी लुੱਟਣ ਤੋਂ दिल्ली दरबार पिछे नहीं कदे हटे। पंजाब ਦੇ पानी ਜਿਹੜੇ ਆ ਉਹ ਲਟਾਉਣ ਵਾਲੇ ਤਾਂ ਆਹ ਨੇ, कैप्टन अमरिंदर सिंह होनी, बादल होनी, बरनाले होनी, होर लल्लड़ पलड़े सारे ही ਵਿੱਚ ही आ, बीजेपी कांग्रेस सारे। ਜਿਹੜਾ ਹੈਗਾ पंजाब ਦਾ पानी बचाउण वाले ਉਹ ਸਾਡੇ जुझारू जरनैल, ਸਾਡੇ योधे, खालिस्तानी खाड़कू योधे है साडे। पंजाब ਦੇ ਪਾਣੀਆਂ ਲਈ सिरां ते खप्पड़ बन के अगलिਆਂ ने जी राखी कीती है। ਜਦੋਂ ਲਾਭ ਸਿੰਘ ਹੋਣਾ ਨੇ एक दिन रोपड़ ਦੇ ਕੋਲ एक ਪਿੰਡ ਆ ਉੱਥੇ ਬੜਾ ਵੱਡਾ ਐਕਸ਼ਨ ਕੀਤਾ ਤੇ ਜਿੰਨੇ ਉੱਥੇ ਲੇਬਰ ਸੀ ਜਾਂ ਇੰਜੀਨੀਅਰ ਸੀ ਉਹਨਾਂ ਨੂੰ ਇਸ ਗੱਲ ਲਈ ਕਿ ਭਾਈ ਇੱਥੇ ਕੰਮ ਨਹੀਂ ਚੱਲਣ ਦੇਣਾ, ਤਿੱਤਰ ਹੋ ਜਾਵੇ। अगले नहीं मन्ने, फिर दोबारा बड़ा एक्शन करना पाया जिहदे च भाई सुखदेव सिंह ਬੱਬਰ होना नूं जिम्मेवारी मिली ते जिहड़ा SYL दा दफ्तर आ चंडीगढ़ उत्थे फिर एक बारी कार्रवाई कीती। जिद्दण चंडीगढ़ दे विच एक्शन कीता सी उस 91 वाले एक्शन तो बाद अज तक्कर पंजाब दे जिहड़े पानी आ वो जिहड़ी नहर बनदी सी उह फिर चमचा नहीं एक भी सीमेंट दा लगण दित्ता। हुण तां चलो गल ही होर पासे चली गई। अखबारां 'च खबरां छपियां ने पिछले 3 दिन तो कि जी भाखड़ा ब्यास मैनेजमेंट बोर्ड दे विचों सोध करके पंजाब नूं खत्म करता। अज जिहड़ी जवानी दीप सिद्धू तो बाद विच ਉਹ ਅੱਕੀ ਪਲਾਈ ਹੱਥ ਮਾਰਦੇ ਫਿਰਦੇ ਆ, ਕੋਈ ਲੱਭਦੇ ਫਿਰਦੇ ਆ ਵੀ ਕੋਈ ਸਾਨੂੰ ਲੀਡਰ ਮਿਲ ਜੇ, ਕੋਈ ਸਾਨੂੰ ਰਾਹ ਮਿਲ ਜੇ, ਅਸੀਂ ਕੌਮ ਲਈ ਪੰਥ ਲਈ ਲੜ ਸਕੀਏ। ਜਿਹੜੀਆਂ ਪੰਥਕ ਧਿਰਾਂ ਨੇ ਇਹਨਾਂ ਦਾ ਇਹ ਫਰਜ਼ ਬਣਦਾ ਕਿ ਦੀਪ ਸਿੱਧੂ ਦੇ ਜਿੱਥੇ ਗੱਲ ਛੱਡੀ ਆ ਉੱਥੋਂ ਗੱਲ ਨੂੰ ਚੱਕਣ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪ ਸਿੱਧੂ ਦੀ ਅਚਨਚੇਤ ਮੌਤ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਮਾਹੌਲ ਬਣਿਆ ਉਹ ਸਮੁੱਚੇ ਪੰਥ ਵਿੱਚ ਵੀ ਬਣਿਆ ਤੇ ਇਸ ਵੇਲੇ ਤੱਕ ਵੀ ਸਾਡੇ ਸਿੱਖ ਪਰਿਵਾਰਾਂ ਦੇ ਵਿੱਚ ਉਸ ਸੱਜਣ ਦੀ ਯਾਦ ਜਿਹੜੀ ਆ, ਉਹਦੀ ਚਰਚਾ ਜਿਹੜੀ ਆ ਕਿਸੇ ਨਾ ਕਿਸੇ ਰੂਪ ਵਿੱਚ ਚੱਲ ਰਹੀ ਹੈ। ਉਸ ਨੌਜਵਾਨ ਨੇ ਸਿੱਖ ਨੌਜਵਾਨੀ ਨੂੰ ਜਿਸ ਤਰੀਕੇ ਨਾਲ ਟੁੰਬਿਆ, ਜਿਵੇਂ ਹਲੂਣਿਆ, ਜਿਵੇਂ ਜਗਾਇਆ, ਇਹ ਸੱਚੀ ਗੱਲ ਆ ਕਿ ਸਾਡੀ ਕੌਮ ਦੇ ਬਹੁਤੇ ਲੋਕਾਂ ਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਦੀਪ ਸਿੱਧੂ ਨਵੀਂ ਪੀੜ੍ਹੀ ਲਈ ਕੀ ਅਰਥ ਰੱਖਦਾ ਹੈ। ਹੁਣ ਇੰਨੇ ਦਿਨ ਬੀਤ ਗਏ, 10-15 ਦਿਨਾਂ ਦੇ ਬਾਅਦ ਵੀ ਜਿਵੇਂ ਉਹਦੀ ਚਰਚਾ, ਜਿਵੇਂ ਉਹਦੇ ਸਾਰੇ ਸੰਸਾਰ ਵਿੱਚ ਅਖੰਡ ਪਾਠ ਰੱਖ ਕੇ ਭੋਗ ਪਾਏ ਜਾ ਰਹੇ ਨੇ, ਥਾਂ ਥਾਂ ਤੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਉਹਦੀਆਂ ਫੋਟੋਆਂ ਲਾਈਆਂ ਜਾ ਰਹੀਆਂ ਨੇ। ਜਿਹੜੇ ਵੀਰ ਭਰਾ ਜਿਉਂਦੇ ਜੀ ਉਹਦੀ ਕਦਰ ਨਹੀਂ ਕਰ ਸਕੇ ਜਾਂ ਉਹਦਾ ਸਾਥ ਨਹੀਂ ਦੇ ਸਕੇ, ਖਾਸ ਤੌਰ ਤੇ ਉਹਦਾ ਵਿਰੋਧ ਕਰਦੇ ਰਹੇ, ਉਹਨਾਂ ਸਾਰਿਆਂ ਲਈ ਬੜੀ ਅਜੀਬ ਜੀ ਤੇ ਕਸ਼ਮਕਸ਼ ਵਾਲੀ ਸਥਿਤੀ ਬਣੀ ਹੋਈ ਹੈ। ਕਿਉਂਕਿ ਜਿਹੜੇ ਸਿੱਖ ਨੌਜਵਾਨੀ ਨੇ ਉਸ ਦੀਪ ਸਿੱਧੂ ਨੂੰ ਪਿਆਰ ਸਤਿਕਾਰ ਕੀਤਾ ਹੈ, ਉਹਨਾਂ ਲਈ ਇਹਨਾਂ ਲੋਕਾਂ ਪ੍ਰਤੀ ਇੱਕ ਰੋਹ ਦੀ ਭਾਵਨਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਤੇ ਇਸ ਸਾਰੇ ਮਾਹੌਲ ਦੇ ਵਿੱਚ ਜਿਹੜੀਆਂ ਦੀਪ ਸਿੱਧੂ ਦੀਆਂ ਕਹੀਆਂ ਹੋਈਆਂ ਗੱਲਾਂ ਨੇ ਉਹ ਹੋਰ ਵੀ ਜ਼ਿਆਦਾ ਅਰਥ ਭਰਪੂਰ ਹੋ ਗਈਆਂ ਨੇ। ਮੈਂ ਜਿਹੜੇ ਸਰੋਤੇ ਸਾਡੇ ਪ੍ਰੋਗਰਾਮ ਨੂੰ ਦੇਖਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਬਹੁਤ ਸਾਰਿਆਂ ਨੇ ਦੀਪ ਸਿੱਧੂ ਦੇ ਜਿਹੜੇ ਵਿਚਾਰ ਨੇ ਜਾਂ ਤਕਰੀਰਾਂ ਨੇ ਜਾਂ ਗੱਲਾਂ ਬਾਤਾਂ ਨੇ ਸ਼ਾਇਦ ਪਹਿਲਾਂ ਉਸ ਸ਼ਿੱਦਤ ਨਾਲ ਨਾ ਸੁਣੀਆਂ ਹੋਣ, ਪਰ ਹੁਣ ਉਹਨਾਂ ਨੂੰ ਲੱਗਦਾ ਹੋਵੇ ਕਿ ਐਡੀ ਕਿੱਡੀ ਕੁ ਗੱਲ ਸੀ ਜਿਹੜੀ ਸਿੱਖ ਜਵਾਨੀ ਉਸ ਸੱਜਣ ਦੇ ਇੰਨੇ ਜ਼ਿਆਦਾ ਮਗਰ ਉਹਦੀ ਗੱਲ ਤੋਂ ਬਾਅਦ ਵਿੱਚ ਵੀ ਇੰਨਾ ਜ਼ਿਆਦਾ ਉਹਦੀ ਚਰਚਾ ਕਰ ਰਹੀ ਆ। ਸੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ ਸੋਸ਼ਲ ਮੀਡੀਆ ਤਕਰੀਬਨ ਆਪਾਂ ਸਾਰੇ ਹੀ ਵਰਤਦੇ ਹਾਂ ਤੇ ਦੀਪ ਸਿੱਧੂ ਦੀਆਂ ਕੀਤੀਆਂ ਹੋਈਆਂ ਤਕਰੀਰਾਂ ਜਾਂ ਮੌਕੇ ਬਾ ਮੌਕੇ ਜਿਹੜੀਆਂ ਇੰਟਰਵਿਊਜ਼ ਹੋਈਆਂ ਨੇ
ਉਹਨਾਂ ਦੇ ਕਲਿੱਪਸ ਅੱਜ ਦੇ ਨੌਜਵਾਨ ਸਾਡੇ ਹੀ ਧੀਆਂ ਪੁੱਤ ਨੇ, ਸਾਡੇ ਹੀ ਪੁੱਤ ਭਤੀਜੇ ਨੇ, ਉਹ ਸਾਰੇ ਕੱਟ ਕੱਟ ਕੇ ਉੱਥੇ ਪਾਉਂਦੇ ਆ। ਤੇ ਉਹਦੇ ਤੋਂ ਸਾਨੂੰ ਇੱਕ ਗੱਲ ਦੀ ਸਮਝ ਲੱਗਦੀ ਆ ਕਿ ਦੀਪ ਸਿੱਧੂ ਅੱਜ ਦੀ ਸਿੱਖ ਜਵਾਨੀ ਲਈ ਇੱਕ ਇਹੋ ਜਿਹਾ ਰਾਹ ਦਸੇਰਾ ਬਣ ਗਿਆ ਸੀ, ਜਿਹੜਾ ਸਾਡੇ ਪੰਥ ਅਤੇ ਪੰਜਾਬ ਦੀ ਅਣਖ ਭਰੀ ਆਵਾਜ਼ ਵੀ ਸੀ, ਤੇ ਉਹਦੇ ਅੰਦਰ ਪੰਥ ਅਤੇ ਪੰਜਾਬ ਦੀ ਚਿੰਤਾ ਵੀ ਸੀ। ਉਹ ਸਿੱਖ ਹੱਕਾਂ ਦੀ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਵੀ ਕਰਦਾ ਸੀ, ਤੇ ਸਿੱਖ ਜਵਾਨੀ ਨੂੰ ਜਾਂ ਸਾਡੇ ਲੋਕਾਂ ਨੂੰ ਜਿਹੋ ਜਿਹੀ ਬੋਲੀ ਸ਼ੈਲੀ ਵਿੱਚ ਗੱਲ ਕਰਾਉਣ ਦਾ ਅੱਜ ਦੇ ਸਮੇਂ 'ਚ ਲੱਗਦਾ ਵੀ ਏਦਾਂ ਬੋਲਣਾ ਚਾਹੀਦਾ, ਉਹ ਉਹਦੇ ਕੋਲੇ ਆਰਟ ਵੀ ਸੀ, ਹੁਨਰ ਵੀ ਸੀ। ਸੋ ਐਵੇਂ ਨਹੀਂ ਲੋਕ ਉਹਦੇ ਇੰਨੇ ਗੁਣ ਗਾਉਂਦੇ, ਗੱਲ ਹੈਗੀ ਹੈ। ਤੇ ਗੱਲ ਕੱਲੀ ਇਹ ਨਹੀਂ ਕਿ ਉਹਨੇ ਕਿਸਾਨ ਸੰਘਰਸ਼ ਦੇ ਮਸਲੇ ਤੇ ਗੱਲ ਕੀਤੀ, ਉਹਨੇ ਹਰ ਗੱਲ ਕੀਤੀ। ਉਹਨੇ ਪੰਥ ਅਤੇ ਪੰਜਾਬ ਲਈ ਕੋਈ ਵਿਸ਼ਾ ਨਹੀਂ ਛੱਡਿਆ ਜਿਹਦੇ ਉੱਤੇ ਨਾ ਬੋਲਿਆ ਹੋਵੇ। ਤੇ ਅੱਜ ਦੀ ਜਵਾਨੀ ਨੂੰ ਵੱਡੀਆਂ ਵੱਡੀਆਂ ਕਿਤਾਬਾਂ ਪੜ੍ਹਨ ਦੀ ਜਾਂ ਵੱਡੀਆਂ ਵੱਡੀਆਂ ਤਕਰੀਰਾਂ ਸੁਣਨ ਦੀ ਜਾਂ ਜਿਹੜੇ ਸਿਆਸੀ ਭਲਵਾਨ ਨੇ ਇਹਨਾਂ ਤੋਂ ਐਲਰਜੀ ਆ। ਨਹੀਂ, ਅੱਜ ਦੇ ਲੋਕ ਜਿਹੜੇ ਨੇ ਉਹ ਇਸ ਤਰੀਕੇ ਨਾਲ ਕਰਦੇ ਵੀ ਅਸੀਂ ਜੀ ਬਹਿ ਜਾਈਏ ਤੇ ਲੰਮੀਆਂ ਗੱਲਾਂ ਸੁਣੀਏ। ਸਾਡੀ ਵਾਲੀ ਪੀੜ੍ਹੀ ਜਦੋਂ ਅਸੀਂ ਜਵਾਨ ਸੀ, ਅਸੀਂ ਦੀਵਾਨਾਂ ਤੇ ਜਾਣਾ, ਢਾਡੀਆਂ ਤੋਂ, ਲੀਡਰਾਂ ਤੋਂ, ਆਗੂਆਂ ਤੋਂ, ਕਥਾਕਾਰਾਂ ਤੋਂ ਜਾਂ ਹੋਰ ਜਿਹੜੇ ਬੁਲਾਰੇ ਸੀ ਉਹਨਾਂ ਤੋਂ ਅਸੀਂ ਸੁਣਨਾ ਕਰਨਾ। ਸਾਡੇ ਵੇਲਿਆਂ ਦੇ ਵਿੱਚ ਕਿਤਾਬਾਂ ਪੜ੍ਹਨ ਦਾ ਵੀ ਬੜਾ ਰਿਵਾਜ ਸੀ। ਅੱਜ ਵੀ ਸਾਨੂੰ ਉਹ ਚੇਟਕ ਲੱਗੀ ਹੋਈ ਆ, ਨਵੀਂ ਕੋਈ ਕਿਤਾਬ ਆਵੇ, ਜਿਵੇਂ ਅਮਲੀ ਨਸ਼ੇ ਨਾਲ ਨਸ਼ੇ ਕਰਦਾ ਨਾ, ਉਹਨੂੰ ਸਾਨੂੰ ਵੀ ਐਂ ਲੱਗਦਾ ਵੀ ਇਹ ਕਿਤਾਬ ਆਈ ਹੈ ਨਵੀਂ, ਇਹਨੂੰ ਪੜ੍ਹੀਏ। ਪਰ ਦੀਪ ਸਿੱਧੂ ਜਿਹੜਾ ਹੈ ਉਹ ਉਸ ਪੀੜ੍ਹੀ ਲਈ ਜਿਹੜੀ ਕਿਤਾਬਾਂ ਤੋਂ ਉਸ ਤਰੀਕੇ ਨਾਲ ਕਿਤਾਬਾਂ ਨਹੀਂ ਪੜ੍ਹਦੀ, ਜਾਂ ਕਿਤਾਬਾਂ ਦਾ ਰੁਝਾਨ ਘਟ ਗਿਆ, ਜਾਂ ਉਸ ਤਰੀਕੇ ਨਾਲ ਗੱਲਾਂ ਬਹਿ ਕੇ 4-4 5-5 ਘੰਟੇ ਦੀਵਾਨਾਂ 'ਚ ਨਹੀਂ ਬੈਠਣ ਵਾਲੀ ਅੱਜ ਦੀ ਪੀੜ੍ਹੀ ਜਿਹੜੀ ਸੋਸ਼ਲ ਮੀਡੀਆ ਦੇ ਦੌਰ ਦੀ ਪੀੜ੍ਹੀ ਹੈ ਸਾਡੀ, ਉਹਦੇ ਲਈ ਜਿਹੋ ਜਿਹਾ ਮਾਹੌਲ ਚਾਹੀਦਾ ਸੀ, ਜਿਹੋ ਜਿਹੀ ਗੱਲਬਾਤ ਚਾਹੀਦੀ ਸੀ, ਉਹ ਦੀਪ ਸਿੱਧੂ ਕੋਲੇ ਸੀਗੀ। ਅੱਜ ਇਹ ਗੱਲ ਪੱਕੀ ਆ ਕਿ ਸਿੱਖ ਆਗੂ ਜਿਹੜਾ ਹੈ ਉਹਦੀ ਸਰੂਪ, ਉਹਦਾ ਸੂਰਤ ਸਿੱਖੀ ਵਾਲਾ ਹੋਣਾ ਚਾਹੀਦਾ। ਇਹ ਵੀ ਗੱਲ ਹੈ ਕਿ ਅੰਮ੍ਰਿਤਧਾਰੀ ਹੋਣਾ ਚਾਹੀਦਾ। ਸਾਰੀਆਂ ਗੱਲਾਂ ਸੱਚੀਆਂ ਨੇ, ਪਰ ਦੀਪ ਸਿੱਧੂ ਆਪ ਵੀ ਜਿਹੜਾ ਸੀ ਜਿਸ ਫਿਲਮ ਲਾਈਨ ਚੋਂ ਆਇਆ ਸੀ, ਜਿਸ ਕਲਾਕਾਰੀ ਦੇ ਖੇਤਰ 'ਚ ਉਹ ਕੰਮ ਕਰ ਰਿਹਾ ਸੀ, ਉਹਦੇ ਵਿੱਚ ਜਿਹੜੀਆਂ ਉੱਥੇ ਦੀਆਂ ਲੋੜਾਂ ਨੇਗੀਆਂ ਉਸ ਹਿਸਾਬ ਦੇ ਨਾਲ ਉਹਦਾ ਰੂਪ ਸਰੂਪ ਸੀਗਾ। ਪਰ ਜਦੋਂ ਉਹਨੂੰ ਸਮਝ ਲੱਗ ਗਈ ਕਿ ਮੈਂ ਇੱਕ ਬੜੀ ਭਾਰੀ ਜ਼ਿੰਮੇਵਾਰੀ ਵਾਲੇ ਫੀਲਡ ਵਿੱਚ ਆ ਗਿਆ ਤੇ ਹੁਣ ਮੈਨੂੰ ਰੂਪ ਸਰੂਪ ਧਾਰਨਾ ਚਾਹੀਦਾ, ਹੁਣ ਉਹਨੇ ਦਸਤਾਰ ਵੀ ਧਾਰਨ ਕਰ ਲਈ ਸੀ। ਤੇ ਇਹ ਵੀ ਚਰਚਾ ਵਾ ਕਿ ਉਹਨੇ ਅੰਮ੍ਰਿਤ ਛਕਣ ਦੀਆਂ ਗੱਲਾਂ ਵੀ ਕਰਨੀਆਂ ਕਹਿ ਦਿੱਤੀਆਂ ਸੀ, ਅੰਮ੍ਰਿਤ ਛਕ ਲੈਣਾ ਸੀ, ਪਰ ਇਦੋਂ ਪਹਿਲਾਂ ਹੀ ਚਲੋ ਉਹਨੂੰ ਬੁਲਾਵਾ ਆ ਗਿਆ ਜਿੱਥੋਂ ਕੋਈ ਮੁੜਿਆ ਨਹੀਂ। ਪਰ ਅੱਜ ਦੀ ਜਿਹੜੀ ਜਵਾਨੀ ਆ ਉਹਦੇ ਲਈ ਉਹ ਇੱਕ ਹਲੂਣਾ ਮਾਰ ਗਿਆ, ਇੱਕ ਝੰਜੋੜਾ ਮਾਰ ਗਿਆ। ਤੇ ਖਾਸ ਤੌਰ ਦੇ ਉੱਤੇ ਜਿਹੋ ਜਿਹੀ ਉੱਚੀ ਸੁਰ, ਜਿਹੋ ਜਿਹੀ ਜਿਹੜੀ ਹੈਗੀ ਆ ਪੰਥਕ ਤੇ ਸੱਚੀ ਸੁੱਚੀ ਭਾਵਨਾ ਵਾਲੀ ਸੁਰ ਪੰਜਾਬ ਨੂੰ ਚੰਗੀ ਲੱਗਦੀ ਆ, ਖੜਕੇ ਦੜਕੇ ਵਾਲੀ ਬੋਲੀ ਸ਼ੈਲੀ, ਉਹਦੇ ਵਿੱਚ ਉਹਨੇ ਕਮਾਲ ਕਰਤੀ। ਮੈਂ ਇੱਥੇ ਇੱਕ ਗੱਲ ਜਿਹੜੀ ਹੋ ਸਕਦਾ ਕਈ ਭਰਾਵਾਂ ਦੀ ਅਸਹਿਮਤੀ ਵੀ ਹੋਵੇ, ਕੋਈ ਏਡੀ ਗੱਲ ਨਹੀਂ, ਪਰ ਮੇਰੇ ਦਿਲ 'ਚ ਗੱਲ ਆ, ਜਿਹੜਾ ਕਿਸਾਨ ਸੰਘਰਸ਼ ਦੌਰਾਨ 26 ਜਨਵਰੀ ਨੂੰ ਲਾਲ ਕਿਲੇ ਵਾਲਾ ਪ੍ਰਕਰਣ ਹੋਇਆ, ਸਾਰਾ ਘਟਨਾਕ੍ਰਮ, ਉਦੋਂ ਬਾਅਦ ਵਿੱਚ ਹਫਲੇ ਹੋਏ ਕਾਮਰੇਡਾਂ ਨੇ ਤੇ ਪੰਥ ਦੋਖੀਆਂ ਨੇ ਜਿਵੇਂ ਸਟੇਜ ਤੋਂ ਉਹਦੇ ਖਿਲਾਫ ਨਾਅਰੇਬਾਜ਼ੀ ਕਰਵਾਈ ਕਿ ਇਹਦਾ ਜੀ ਗਦਾਰ ਆ, ਜਾਂ ਜਦੋਂ ਕਿਸਾਨ ਸੰਘਰਸ਼ ਦੇ ਪਲੇਟਫਾਰਮ ਤੋਂ ਇੱਕ ਸ਼ਖਸੀਅਤ ਦੇ ਰੂਪ 'ਚ ਉੱਭਰੇ ਹੋਏ ਬਲਵੀਰ ਸਿੰਘ ਰਾਜੇਵਾਲ ਕਿਸਾਨ ਆਗੂ ਨੇ ਇੱਕ ਵੀਡੀਓ ਜੀ ਬਣਾ ਕੇ ਪਾਈ ਵੀ ਇਹ ਤਾਂ ਜੀ RSS ਦਾ ਟ੍ਰੇਨਡ ਕੀਤਾ ਹੋਇਆ ਦੀਪ ਸਿੱਧੂ BJP ਦਾ ਬੰਦਾ, ਬੜਾ ਖਤਰਨਾਕ ਬੰਦਾ, ਇਹ ਕਿਸਾਨ ਮੋਰਚੇ ਨੂੰ ਸੈਬੋਟਾਈਜ਼ ਕਰਨ ਆਇਆ। ਇਵੇਂ ਹੀ ਰੁਲਦਾ ਸਿੰਘ ਨੇ ਕਮਲ ਕੁੱਟਿਆ। ਇਹ ਸਾਰੇ ਜਿਹੜੇ ਚਿੱਟੀਆਂ ਦਾੜੀਆਂ ਵਾਲੇ 40-40 ਸਾਲ ਦੇ ਤਜਰਬੇ ਦੀ ਦਹਾਈ ਦੇਣ ਵਾਲੇ, ਇਹਨਾਂ ਵਿੱਚੋਂ ਕਿਸੇ ਨੇ ਕਸਰ ਨਹੀਂ ਛੱਡੀ। ਇਹਨਾਂ ਸਾਰਿਆਂ ਨੇ ਜਿਹੜੀਆਂ ਇਹ ਗੱਲਾਂ ਕੀਤੀਆਂ, ਇਹ ਗੱਲਾਂ ਤੋਂ ਪਹਿਲਾਂ ਦੀਪ ਸਿੱਧੂ ਹੋਰ ਤਰੀਕੇ ਨਾਲ ਵਿਚਰਦਾ ਜਾਂ ਹੋਰ ਤਰੀਕੇ ਨਾਲ ਗੱਲ ਕਰਦਾ ਸੀ। ਉਹਦੇ ਇਹਨਾਂ ਗੱਲਾਂ ਦੇ ਅਸਰ ਬੜਾ ਉਹਤੇ ਹੋਇਆ। ਇਹ ਠੀਕ ਆ ਕਿ 26 ਜਨਵਰੀ ਵਾਲੇ ਘਟਨਾਕ੍ਰਮ ਤੋਂ ਬਾਅਦ ਇੱਕ ਰਾਤ ਨੂੰ
ਉਹਨੇ ਲੋਈ ਲੈ ਕੇ ਉੱਤੇ ਸਿਰ ਤੇ ਉਹਨੇ ਟੋਪੀ ਲਈ ਹੋਈ ਆ ਤੇ ਇੱਕ ਵੀਡੀਓ ਜਿਹੜੀ ਉਹਨੇ ਬਣਾਈ ਲਾਈਵ ਹੋ ਕੇ ਉਹਨੇ ਆਪਦਾ ਸਾਰਾ ਅੰਦਰਲਾ ਗੁਬਾਰ ਕੱਢਿਆ। ਪਰ ਉਹ ਜਿਵੇਂ ਨਾ ਕੋਈ ਮੀਂਹ ਬਰਸਾਤ ਆਉਂਦੀ ਆ ਤੇ ਸਾਰਾ ਗੰਦ ਪਿੱਲ ਹੂੰਝ ਕੇ ਲੈ ਜਾਂਦੀ ਆ, ਉਸ ਵਿਰਾਗ ਭਰੀ ਅਵਸਥਾ ਦੇ ਵਿੱਚ ਜੋ ਉਹਨੇ ਉਸ ਦਿਨ ਬੋਲਿਆ, ਉਹਦੇ ਅੰਦਰਲਾ ਸਾਰਾ ਜਿਹੜਾ ਮਾਦਾ ਸੀ ਗਲਤ ਉਹ ਨਿਕਲ ਗਿਆ ਤੇ ਉਦੋਂ ਬਾਅਦ ਵਿੱਚ ਦੀਪ ਸਿੱਧੂ ਦਾ ਸੁਧਾਰ ਜਿਹੜਾ ਸੀਗਾ ਉਹ ਸਿਖਰਾਂ ਵੱਲ ਨੂੰ ਵਧਣ ਲੱਗ ਗਿਆ। ਪਹਿਲੋਂ ਜਿਹੜੀਆਂ ਚੰਗਿਆਈਆਂ ਥੋੜੀਆਂ ਬਹੁਤੀਆਂ ਸੀ ਉਹ ਵਧਣ ਲੱਗ ਗਈਆਂ ਤੇ ਉਹ ਇੰਨੀਆਂ ਜ਼ਿਆਦਾ ਵਧੀਆਂ ਕਿ ਜੇਲ੍ਹ 'ਚ ਆਉਣ ਤੋਂ ਬਾਅਦ ਕੁਝ ਹੋਰ ਦਾ ਹੋਰ ਬਣ ਗਏ। ਉਹਨੂੰ ਵੀ ਸ਼ਾਇਦ ਇਹ ਅਹਿਸਾਸ ਨਾ ਹੋਵੇ, ਉਹਦੇ ਨੇੜਲਿਆਂ ਨੇ ਮਹਿਸੂਸ ਕਰਨਾ ਸ਼ੁਰੂ ਕਰਤਾ ਸੀ, ਫਿਰ ਉਹਦੀਆਂ ਗੱਲਾਂ ਬਾਤਾਂ ਹੀ ਬਦਲ ਗਈਆਂ ਤੇ ਉਹਨੂੰ ਜਿਵੇਂ ਪੰਜਾਬ 'ਚ ਸਾਡੇ ਪਿੰਡੂ ਮਾਈਆਂ ਕਹਿੰਦੀਆਂ ਤਾਂ ਮਰਨ ਮਿੱਟੀ ਚੜੀ ਹੋਈ ਹੈ। ਅੱਜ ਉਹਦੀਆਂ ਵੀਡੀਓਜ਼ ਵਿੱਚ ਸਾਫ਼ ਸੁਣਦੇ ਆ ਜਦੋਂ ਉਹ ਕਹਿੰਦਾ ਵੀ ਚਾਹੇ ਜਾਨ ਵਾਰਨੀ ਪੈ ਜੇ, ਚਾਹੇ ਸਿਰ ਦੇਣਾ ਪੈ ਜੇ, ਹੁਣ ਤਾਂ ਨਹੀਂ ਪਿੱਛੇ ਹਟਦੇ, ਜੇ ਹੁਣ ਸਾਰਾ ਕੁਝ ਤਿਆਗਣਾ ਪੈ ਜਾਵੇ ਤਾਂ ਵੀ ਕੋਈ ਗੱਲ ਨਹੀਂ। ਜਿਵੇਂ ਉਹਨੇ ਆਪਦੇ ਆਪ ਨੂੰ ਕੌਮ ਦੇ ਪੰਥ ਦੇ ਹਵਾਲੇ ਕੀਤਾ, ਜਿਵੇਂ ਉਹਨੇ ਸਿੱਖ ਹੱਕਾਂ ਲਈ, ਪੰਜਾਬ ਦੇ ਹੱਕਾਂ ਦੀ ਜਿਹੜੀ ਹੈ ਗੱਲ ਕਰਨ ਲਈ ਆਪਦੇ ਆਪ ਨੂੰ ਸਮਰਪਿਤ ਜਿਹਾ ਕਰ ਦਿੱਤਾ, ਉਹ ਸਾਰੀ ਗੱਲਬਾਤ ਸ਼ਾਇਦ ਨਾ ਵਾਪਰਦੀ ਜੇਕਰ ਉਹਨੂੰ ਇਹ ਬਾਰ-ਬਾਰ ਚੜਾਇਆ ਨਾ ਜਾਂਦਾ ਕਿ ਗਦਾਰ ਆ ਗਦਾਰ ਆ। ਔਰ ਉਹਦੇ ਜਿਹੜੇ ਨੇੜਲੇ ਸੱਜਣ ਮਿੱਤਰ ਆ ਉਹ ਸਾਰੇ ਇਸ ਗੱਲ ਨੂੰ ਜਾਣਦੇ ਕਰਦੇ ਆ ਕਿ ਜਿਹੜਾ ਉਹਨੂੰ ਗਦਾਰ ਕਹਿਣ ਦਾ ਆਖਣ ਦਾ ਉਹਨੂੰ ਦਰਦ ਸੀ ਨਾ ਵੀ ਮੈਨੂੰ ਗਦਾਰ ਆਖਿਆ, ਉਹ ਬੜੀ ਉਹਨੂੰ ਚੁਭੀ ਗੱਲ। ਤੇ ਇੱਕ ਵੀਡੀਓ ਵਿੱਚ ਉਹ ਯਾਦਵਿੰਦਰ ਕਰਫੂ ਨਾਲ ਜਿਹੜੀ ਉਹਦੀ ਹੈ, ਉਹ ਹੱਸ ਕੇ ਇਹ ਗੱਲ ਕਹਿੰਦਾ ਕਿ ਮੈਨੂੰ ਕਾਮਰੇਡ ਕਿਸਾਨ ਸੰਘਰਸ਼ ਵਾਲੇ ਕਹਿੰਦੇ ਆ ਵੀ ਇਹ ਸਾਡਾ ਬੰਦਾ ਨਹੀਂ, ਪੰਥਕ ਧਿਰਾਂ ਖਾਲਿਸਤਾਨੀਆਂ ਕੋਲੇ ਜਾਣਾ ਉਹ ਕਹਿੰਦੇ ਆ ਸਾਡਾ ਬੰਦਾ ਨਹੀਂ, ਵੀ ਮੈਂ ਹੈ ਕਿਹਦਾ। ਅੱਜ ਸਾਰੇ ਦੇ ਸਾਰੇ ਸਿੱਖ ਜਗਤ ਲਈ, ਸਾਰੇ ਪੰਜਾਬ ਲਈ ਇਹ ਫਖਰ ਵਾਲੀ ਗੱਲ ਆ ਕਿ ਅੱਜ ਹਰੇਕ ਹੀ ਕਹਿੰਦਾ ਹੈਗਾ ਕਿ ਉਹ ਸਾਡਾ ਸੀ। ਤੇ ਜਿਸ ਬੰਦੇ ਨੂੰ ਸਟੇਜਾਂ ਤੋਂ ਚੜ੍ਹਨਾ ਬੈਨ ਕੀਤਾ ਗਿਆ ਸੀ, ਅੱਜ ਉਹਦੀ ਯਾਦ ਵਿੱਚ ਜਦੋਂ ਸਮਾਗਮ ਹੁੰਦੇ, ਅੱਜ ਪੰਜਾਬ ਦੇ ਹਰ ਪਿੰਡ 'ਚ, ਵਿਦੇਸ਼ਾਂ ਵਿੱਚ ਵੀ ਸਾਨੂੰ ਇਹੀ ਖਬਰਾਂ ਮਿਲ ਰਹੀਆਂ ਕਿ ਸਮਾਗਮ ਹੋ ਰਹੇ, ਸਟੇਜਾਂ ਜਿਹੜੀਆਂ ਨੇ ਉੱਥੇ ਉਹਦੀ ਫੋਟੋ ਰੱਖ ਕੇ ਗੱਲ ਹੋ ਰਹੀ ਹੈ। ਅੱਜ ਉਹਦਾ ਇੱਕ ਗੀਤ ਜਿਹੜਾ ਹੈ, ਜਿਹੜਾ ਉਹਨੇ ਵੀਡੀਓ ਪਹਿਲਾਂ ਗੀਤ ਕੀਤਾ ਸੀਗਾ ਤੇ ਅੱਜ ਉਹ ਗੀਤ ਰਿਲੀਜ਼ ਹੋਇਆ। ਜਿਹੜਾ ਗੀਤ ਉਹਦਾ ਰਿਲੀਜ਼ ਕਰਨ ਮੌਕੇ ਪ੍ਰੋਗਰਾਮ ਕੀਤਾ ਗਿਆ, ਉਸ ਪ੍ਰੋਗਰਾਮ ਦੀ ਜਿਹੜੀ ਚਰਚਾ ਉਹ ਅੱਜ ਸੋਸ਼ਲ ਮੀਡੀਆ ਤੇ ਹੋ ਰਹੀ ਹੈ, ਜਿੱਥੇ ਮਨਦੀਪ ਸਿੰਘ ਸਿੱਧੂ ਜਿਹੜਾ ਦੀਪ ਸਿੱਧੂ ਦਾ ਭਰਾ ਤੇ ਹੋਰ ਬਹੁਤ ਸਾਰੇ ਜਿਹੜੇ ਉਹਦੇ ਸੱਜਣ ਮਿੱਤਰ, ਅਮਰਦੀਪ ਸਿੰਘ ਗਿੱਲ ਘੋਲੀਆਂ ਵਾਲਾ ਜਾਂ ਹੋਰ ਸਾਰੇ ਉੱਥੇ ਬੈਠੇ ਆ। ਲਾਹੌਰ ਟਾਈਟਲ ਹੇਠ ਇਹ ਗੀਤ ਜਿਹੜਾ ਹੈ, ਉਹਦੇ ਵਿੱਚ ਉਹਨੇ ਇੱਕ ਬਜ਼ੁਰਗ ਸਿੱਖ ਦਾ ਦੀਪ ਸਿੱਧੂ ਨੇ ਕਿਰਦਾਰ ਕੀਤਾ ਹੋਇਆ, ਜਿਹਦੇ ਵਿੱਚ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਵੀ ਕਰਦਾ, ਉੱਥੇ ਇੱਜ਼ਤਾਂ ਸਾਂਝੀਆਂ ਕਰਨ ਦੀ ਗੱਲ ਵੀ ਕਰਦਾ, ਉੱਥੇ ਉਹ ਪਾਕਿਸਤਾਨ ਨਾਲ, ਪਾਕਿਸਤਾਨੀ ਪੰਜਾਬ ਨਾਲ ਜਿਹੜਾ ਮੋਹ ਆ ਪੰਜਾਬੀਆਂ ਦਾ ਉਹ ਵੀ ਦਰਸਾਉਂਦਾ। ਔਰ ਇਸ ਗੀਤ ਨੂੰ ਅੱਜ ਜਦੋਂ ਰਿਲੀਜ਼ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਉਹਦੇ ਵਿੱਚ ਜਿਹੜੇ ਹਾਵ ਭਾਵ ਉੱਥੇ ਸਾਰਿਆਂ ਨੇ ਪ੍ਰਗਟਾਏ, ਉਹਦੇ ਵਿੱਚ ਇਹ ਗੱਲ ਵੀ ਉਹਦੇ ਨੇੜਲਿਆਂ ਨੇ ਆਖੀ, ਜਿਹੜੇ ਬੰਬੇ ਤੋਂ ਇਸ ਫਿਲਮ ਲਾਈਨ 'ਚ ਜਾਂ ਕਲਾਕਾਰੀ ਲਾਈਨ 'ਚ ਉਹਦੇ ਸੰਗੀ ਸਾਥੀ ਰਹੇ, ਕਿ ਉਹਨੂੰ ਬੜੀ ਪੀੜ ਸੀਗੀ ਕਿ ਗਦਾਰ ਆਖਿਆ ਗਿਆ। ਅੱਜ ਇਹ ਗੱਲਾਂ ਕਈ ਦਿਨ ਹੋ ਗਏ, ਸਾਰੇ ਸਰੋਤਿਆਂ ਨੂੰ ਵੀ ਲੱਗਦਾ ਹੁੰਦਾ ਵੀ ਯਾਰ ਹਰ ਰੋਜ਼ ਇੱਕੋ ਹੀ ਗੱਲ ਛੇੜ ਲੈਂਦੇ ਆ, ਪਰ ਮੈਨੂੰ ਇਉਂ ਲੱਗਦਾ ਕਿ ਇਹ ਜਿਹੜਾ ਕਾਮਰੇਡ ਭਾਈਚਾਰਾ ਹੈ, ਜਿਨ੍ਹਾਂ ਨੇ ਉਹਨੂੰ ਗਦਾਰ ਕਹਿ ਕੇ ਉਹਨੂੰ ਇੰਨੀ ਮਾਨਸਿਕ ਪੀੜ ਦਿੱਤੀ ਹੈ, ਜੇ ਤਾਂ ਇਹਨਾਂ ਨੂੰ ਕੋਈ ਅਕਲ ਹੋਵੇ ਤਾਂ ਇਹ ਆਪ ਐਲਾਨੀਆ ਤੌਰ ਦੇ ਉੱਤੇ ਇਹ ਗੱਲ ਕਹਿਣ ਕਿ ਸਾਡੀ ਬਹੁਤ ਭਾਰੀ ਗਲਤੀ ਸੀ। ਅਸੀਂ ਉਸ ਮੌਕੇ ਰੋਹ ਵਿੱਚ, ਗੁੱਸੇ ਵਿੱਚ, ਕਿਉਂਕਿ ਅਸੀਂ ਡਰ ਗਏ ਸੀ। ਔਰ ਦੀਪ ਸਿੱਧੂ ਵੀ ਇਹ ਗੱਲ ਕਹਿੰਦਾ ਹੈ, ਔਰ ਅਸੀਂ ਵੀ ਉਦੋਂ ਆਪਦੇ ਪ੍ਰੋਗਰਾਮਾਂ 'ਚ ਇਹ ਗੱਲ ਕਹਿੰਦੇ ਰਹੇ ਹਾਂ ਕਿ ਇਹਨਾਂ ਨੂੰ ਡਰਾ ਲਿਆ ਗਿਆ ਕਿ ਜੀ 84 ਵਾਂਗੂ ਤੁਹਾਡਾ ਤਾਂ ਕਤਲੇਆਮ ਹੋ ਜਾਣਾ ਇੱਥੇ। ਜਿਵੇਂ ਨਵੰਬਰ 84 ਦੇ ਵਿੱਚ ਇੰਦਰਾ ਦਾ ਜਦੋਂ ਸੋਧਾ ਲੱਗਿਆ, ਉਦੋਂ ਬਾਅਦ ਸਿੱਖਾਂ ਦਾ ਘਾਣ ਹੋਇਆ, ਵੀ ਉਵੇਂ ਤੁਹਾਡਾ ਪੰਜਾਬ ਦਾ, ਸਿੱਖਾਂ ਦਾ ਇੱਥੇ ਬਹੁਤ ਭਾਰੀ ਨੁਕਸਾਨ ਹੋ ਸਕਦਾ। ਤੋ ਇਸ ਗੱਲ ਦੇ ਲਈ ਇਹਨਾਂ ਨੇ ਕਈ ਗਲਤੀਆਂ ਕੀਤੀਆਂ, ਜਿਹਦੇ ਵਿੱਚ ਸਭ ਤੋਂ ਜਿਹੜੀ ਮੇਨ ਗਲਤੀ ਆ, ਇਸ ਝੂਠ ਨੂੰ ਸੱਚ ਮੰਨ ਲਿਆ ਕਿ ਜੀ ਉੱਥੋਂ ਤਿਰੰਗਾ ਲਾਤਾ ਤੇ ਇਹਨਾਂ ਨੇ ਖਾਲਸੇ ਨਿਸ਼ਾਨ ਸਾਹਿਬ ਜਿਹੜਾ ਹੈਗਾ ਉਹ ਚਲਾਤਾ। ਇਹੋ ਜੀ ਕੋਈ ਗੱਲ ਨਹੀਂ ਸੀਗੀ।
ਤਿਰੰਗਾ ਉੱਥੇ ਲੱਗਿਆ ਰਿਹਾ। ਜਿਵੇਂ ਦੀਪ ਸਿੱਧੂ ਵੀ ਕਹਿੰਦਾ ਵੀ ਸਾਨੂੰ ਤਾਂ ਜੀ ਅਸੀਂ ਕਿਸੇ ਦੇ ਹੋਰ ਦੀ ਨਿਸ਼ਾਨ ਸਾਹਿਬ ਦੀ ਜਾਂ ਝੰਡੇ ਦੀ ਕਿਸੇ ਹੋਰ ਦੀ ਬੇਇੱਜ਼ਤੀ ਨਹੀਂ, ਬੇਅਦਬੀ ਨਹੀਂ। ਤੁਮੇ ਤੁਮਾਰਾ ਖੂਬ ਹਮੇ ਹਮਾਰਾ ਖੂਬ। ਤੇ ਲਾਲ ਕਿਲੇ ਤੇ ਝੰਡੇ ਤੋਂ ਬਾਅਦ ਵਿੱਚ ਇਹ ਕਾਮਰੇਡਾਂ ਨੇ ਜਾਂ ਐਂਟੀ ਪੰਥਕ ਲੋਕਾਂ ਨੇ ਜੋ ਕੀਤਾ ਸੋ ਕੀਤਾ, ਪਰ ਦੁਨੀਆ ਭਰ ਦੇ ਵਿੱਚ ਹਿੰਦੂ ਭਾਈਚਾਰੇ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੇ ਆ ਕੇ ਆਖਿਆ ਵੀ ਇਹ ਲਾਲ ਕਿਲਾ ਜਿਹੜਾ ਹੈਗਾ ਇਹਦੇ ਉੱਤੇ ਬਾਬਾ ਬਘੇਲ ਸਿੰਘ ਵਰਗਿਆਂ ਨੇ ਜੇ ਇਹਨੂੰ ਫਤਿਹ ਕੀਤਾ ਤਾਂ ਅੱਜ ਇੱਥੇ ਤੁਸੀਂ ਮੋਦੀ ਵਰਗੇ ਤਿਰੰਗੇ ਚਲਾਉਣ ਜੋਗੇ ਹੋਏ ਹੋ। ਭਾਰਤ ਦਾ ਪ੍ਰਧਾਨ ਮੰਤਰੀ 26 ਜਨਵਰੀ ਜਾਂ 15 ਅਗਸਤ ਨੂੰ ਜੋ ਕੁਝ ਇੱਥੇ ਆਪਾਂ ਕਰਦੇ ਆ ਤਿਰੰਗੇ ਦਾ, ਉਹ ਕਹਿੰਦੇ ਵੀ ਤੁਸੀਂ ਤਾਂ ਕਰ ਜੋਗੇ ਹੋਏ ਹੋ ਜੇ ਸਿੱਖਾਂ ਨੇ ਇਹਨੂੰ ਆਜ਼ਾਦ ਕਰਾਇਆ, ਮੁਗਲ ਪਠਾਨਾਂ ਨਾਲ ਲੜਾਈਆਂ ਲੜਦੇ ਰਹੇ। ਤੇ ਇਸ ਝੰਡੇ ਦੀ ਹਮਾਇਤ ਵਿੱਚ ਉਸ ਮੌਕੇ ਵੀ ਕਈ ਜਿਹੜੇ ਗੈਰ ਸਿੱਖ ਸੀਗੇ ਜਾਂ ਗੈਰ ਪੰਜਾਬੀ ਸੀ, ਉਹਨਾਂ ਨੇ ਗੱਲਾਂ ਕੀਤੀਆਂ ਕਿ ਦੇਖੋ ਸਾਰੇ ਜਦੋਂ ਕਿਤੇ ਜੰਗ ਲੱਗਦੀ ਆ ਉਦੋਂ ਤਾਂ ਤੁਸੀਂ ਭਾਰਤੀ ਲੀਡਰ ਜਿਹੜੇ ਹੈਗੇ ਆ ਇਹੀ ਖਾਲਸਾਈ ਨਿਸ਼ਾਨ ਸਾਹਿਬ ਨੂੰ ਕਹਿੰਦੇ ਹੋ ਹੈ ਤੇ ਸਿੱਖਾਂ ਨੂੰ ਮੂਹਰੇ ਲਾਉਂਦੇ ਹੋ, ਤੇ ਹੁਣ ਤੁਸੀਂ ਕਿ ਗਲਵਾਨ ਘਾਟੀ ਵਾਲੀ ਗੱਲ ਵੀ ਉਦੋਂ ਸਾਰਿਆਂ ਨੇ ਆਖੀ। ਉਹ ਇਹ ਕੋਈ ਤਾਨੇ ਮਿਹਣੇ ਨਹੀਂ, ਇਹ ਹਕੀਕਤ ਆ ਕਿ ਸੱਚੀ ਗੱਲ ਆ ਕਿ ਭਾਰਤ ਨੂੰ ਜਦੋਂ ਵੀ ਕਿਤੇ ਲੋੜ ਪੈਂਦੀ ਆ ਉਦੋਂ ਸਿੱਖਾਂ ਨੂੰ, ਉਦੋਂ ਖਾਲਸਾਈ ਜਿਹੜਾ ਸਾਡਾ ਨਿਸ਼ਾਨ ਸਾਹਿਬ ਆ ਇਹਨੂੰ ਫਿਰ ਉਦੋਂ ਕਹਿੰਦੇ ਆ ਵੀ ਬੱਲੇ ਬੱਲੇ ਹੈ ਜੀ। ਤੇ ਇਧਰ ਜਦੋਂ ਲਾਲ ਕਿਲੇ ਤੇ ਝੁੱਲ ਗਿਆ ਤੇ ਇਹਨਾਂ ਨੇ ਬੜਾ ਮਾੜਾ ਕੀਤਾ। ਔਰ ਮੋਦੀ ਨੇ ਜਿੰਨਾ ਇਸ ਮਸਲੇ ਤੇ ਝੂਠ ਬੋਲਿਆ ਪਾਰਲੀਮੈਂਟ ਦੇ ਵਿੱਚ ਖੜ ਕੇ, ਉਹ ਸਾਰੀ ਗੱਲ ਦੇ ਵਿੱਚ ਮੈਂ ਇਹ ਕਹਿਣਾ ਕਿ ਦੁਸ਼ਮਣ ਬਾਤ ਕਰੇ ਅਣਹੋਣੀ। ਪੰਥ ਅਤੇ ਪੰਜਾਬ ਦੇ ਜਿਹੜੇ ਉਲਟ ਨੇ ਉਹਨਾਂ ਨੇ ਤਾਂ ਇੱਕ, ਪਰ ਇਹ ਜਿਹੜੇ ਕਾਮਰੇਡ ਨੇ ਇਹਨਾਂ ਨੇ ਉਸ ਦਿਨ ਡਰਿਆ ਹੋਇਆਂ ਨੇ ਬਹੁਤ ਜ਼ਿਆਦਾ ਕੁਫਰ ਤੋਲਿਆ। ਅੱਜ ਇਹਨਾਂ ਨੂੰ ਅਹਿਸਾਸ ਹੋ ਚੁੱਕਿਆ ਹੋਣਾ, ਹਰੇਕ ਬੰਦੇ ਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਮੈਂ ਗਲਤੀ ਕਰ ਬੈਠੀ। ਅੱਜ ਇਹਨਾਂ ਨੂੰ ਇਹ ਮੰਨ ਲੈਣਾ ਚਾਹੀਦਾ ਕਿ ਅਸੀਂ ਉਸ ਦਿਨ ਜਿਹੜਾ ਇਹ ਕਿਹਾ ਉੱਥੇ ਵੀ ਇਹ ਸਰਦਾਰ ਨਹੀਂ, ਇਹ ਗਦਾਰ ਨੇ ਜਾਂ ਹੋਰ ਆ, ਇਹਦਾ ਇਹਨਾਂ ਨੂੰ ਪਛਤਾਤਾਪ ਕਰਨਾ ਚਾਹੀਦਾ, ਮਾਫੀ ਮੰਗ ਲੈਣੀ ਚਾਹੀਦੀ ਆ। ਪੰਥ ਅਤੇ ਪੰਜਾਬ ਦੇ ਇਤਿਹਾਸ ਵਿੱਚ ਉਹ ਲੋਕ ਸਦਾ ਹੀ ਫਿਰ ਗਲਤ ਗਰਦਾਨੇ ਗਏ ਆ। ਉਹਨਾਂ ਦੇ ਮਰਨ ਤੋਂ ਬਾਅਦ ਪੋਸਟਾਂ ਤੱਕ ਇਹ ਉਹਨਾਂ ਨੂੰ ਸੰਤਾਪ ਨਾਲ ਹੀ ਕਲੰਕ ਜਾਂਦਾ ਹੁੰਦਾ। ਅੱਜ ਰਾਜੇਵਾਲ ਹੁਣਾਂ ਨੂੰ, ਰੁਲਦਾ ਸਿੰਘ ਹੁਣਾਂ ਨੂੰ, ਜਾਂ ਜਿਹੜੇ ਹੋਰ ਪਾਲੀ ਮਾਲੀ ਪੰਨੂ ਇੱਥੇ ਆ ਇੱਕ ਦੀਪ ਸਿੰਘ ਵਾਲਾ, ਇਹ ਬੜਾ ਇੱਕ ਲੰਬਾ ਚੌੜਾ ਲਾਣਾ ਬਾਣਾ ਜਿਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ। ਔਰ ਆਪਾਂ ਕਈਆਂ ਨੂੰ ਲੱਗਦਾ ਹੋਣਾ ਵੀ ਇਹ ਖਰੀ ਛੋਟੀ ਗੱਲ ਨਹੀਂ, ਬਹੁਤ ਇਹਨਾਂ ਨੇ ਨੀਵੇਂ ਦਰਜੇ ਦੇ। ਔਰ ਇੱਕ ਬੀਜੇਪੀ ਵਾਂਗੂ ਆਈਟੀ ਸੈੱਲ ਬਣਾਇਆ, ਔਰ ਉਸ ਆਈਟੀ ਸੈੱਲ ਰਾਹੀਂ ਜਿੰਨਾ ਜ਼ਿਆਦਾ ਹੋ ਸਕੇ ਉਹਨਾਂ ਨੂੰ ਬਦਨਾਮ ਕਰਨ ਤੇ, ਸੋਸ਼ਲ ਮੀਡੀਆ ਉੱਤੇ ਉਹਦਾ ਅਕਸ ਖਰਾਬ ਕਰਨ ਉੱਤੇ ਪੂਰਾ ਜ਼ੋਰ ਲਾਇਆ। ਇਹਨੂੰ ਮੈਂ ਸੌਖਾ ਕਰਦਾ ਗੱਲ ਨੂੰ ਸਰੋਤਿਆਂ ਲਈ। ਮੈਂ ਸਰੋਤੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੀ ਤੁਹਾਨੂੰ ਸਾਰਿਆਂ ਨੂੰ ਕਦੇ ਕਦਾਈ ਲੱਗਿਆ ਤਾਂ ਹੋਣਾ ਨਾ ਕਦੇ ਕਿ ਦੀਪ ਸਿੱਧੂ ਬੜਾ ਖਤਰਨਾਕ ਬੰਦਾ ਹੈ, ਜਿਹੜਾ ਬੀਜੇਪੀ ਤੇ ਆਰਐਸਐਸ ਦੇ ਟ੍ਰੇਨਡ ਕੀਤਾ ਹੋਇਆ ਬੰਦਾ, ਤੇ ਸਾਡੇ ਕਿਸਾਨ ਵੀਰ ਜਿਹੜੇ ਆ ਬੜੇ ਇਨੋਸੈਂਟ ਜੇ ਨੇ ਜਿਨ੍ਹਾਂ ਨੂੰ ਇਹ ਕਿਸਾਨ ਸੰਘਰਸ਼ ਨੂੰ ਸਾਬੋਟਾਈਜ਼ ਕਰ ਜਾਣਾ ਇਹਨੇ ਬੜਾ ਖਤਰਨਾਕ ਲੱਗਿਆ ਹੋਣਾ ਕਦੇ ਨਾ ਕਦੇ। ਇਹ ਜਿਹੜਾ ਲੱਗਿਆ ਤੁਹਾਨੂੰ, ਇਹ ਤਾਂ ਲੱਗਿਆ ਕਿਉਂਕਿ ਲੱਗਣ ਲਾਇਆ। ਇਹਦੇ ਪਿੱਛੇ ਬੀਜੇਪੀ ਦੇ ਆਈਟੀ ਸੈੱਲ ਵਾਂਗੂ ਜਿਹੜਾ ਕਿਸਾਨ ਸੰਘਰਸ਼ ਵਾਲਿਆਂ ਨੇ ਬੜੇ ਪੈਸੇ ਖਰਚੇ ਇਸ ਗੱਲ ਲਈ, ਉਹ ਮੰਨਦੇ ਆ ਵੀ ਅਸੀਂ ਆਈਟੀ ਸੈੱਲ ਬਣਾਇਆ ਸੀ। ਉਹ ਜਿਹੜਾ ਆਈਟੀ ਸੈੱਲ ਆ ਉਹਨੇ ਸੋਸ਼ਲ ਮੀਡੀਆ ਰਾਹੀਂ ਜਾਂ ਦੂਜੇ ਮੀਡੀਆ ਰਾਹੀਂ ਪੈਸੇ ਖਰਚ ਕੇ ਇੱਕ ਮਾਹੌਲ ਸਿਰਜਿਆ। ਜਿਵੇਂ ਵਰਤਾਂਤ ਸਿਰਜੀ ਦਾ, ਨੈਰੇਟਿਵ ਸਿਰਜੀ ਦਾ, ਉਵੇਂ ਇਹਨਾਂ ਨੇ ਇੱਕ ਮਾਹੌਲ ਸਿਰਜਿਆ ਕਿ ਜਿਹਦੇ ਵਿੱਚ ਫਸ ਕੇ ਬਹੁਤ ਸਾਰੇ ਲੋਕ ਜਿਹੜੇ ਆ ਦੀਪ ਸਿੱਧੂ ਨੂੰ ਗਲਤ ਮੰਨਦੇ ਰਹੇ। ਅੱਜ ਜੋ ਪੰਜਾਬ ਦੀ ਜਵਾਨੀ ਜਿਹੜੀ, ਇਹ ਲੋਕ, ਇਹ ਸਾਡਾ ਯੂਥ ਆ, ਇਹ ਕੋਈ ਕਮਲੇ ਥੋੜੀ ਆ, ਇਹ ਪੰਥ ਨੂੰ, ਕੌਮ ਨੂੰ ਸਮਰਪਿਤ ਲੋਕ ਨੇ। ਜਦੋਂ 1984 ਤੋਂ ਬਾਅਦ ਮਾਹੌਲ ਬਣਿਆ, ਉਸ ਵੇਲੇ ਦੀ ਜਿਹੜੀ ਜਵਾਨੀ ਸੀ ਉਹ ਜਦੋਂ ਦਿੱਲੀ ਨਾਲ ਭਿੜੀ, ਜਦੋਂ ਉਹਨਾਂ ਨੇ ਜੂਨ 84 ਦੇ ਤੇ ਨਵੰਬਰ 84 ਦੇ ਉਹਨਾਂ ਸਾਰੇ ਸ਼ਹੀਦਾਂ ਦੀ ਗੱਲ ਨੂੰ ਲੈ ਕੇ ਅੱਗੇ ਤੁਰਨਾ ਸੀ, ਤਾਂ ਉਸ ਮੌਕੇ ਵੀ ਕਈ ਹੋਣਗੇ ਜਿਹੜੇ ਕਹਿੰਦੇ ਹੁਣ ਇਹ ਤਾਂ ਗਲਤ, ਪਰ ਉਹ ਠੀਕ ਸੀ। ਤੇ ਅੱਜ ਇਤਿਹਾਸ ਦਾ ਮਾਣ ਜਿਨ੍ਹਾਂ ਨੇ ਦਿੱਲੀ ਦਰਬਾਰ ਦੇ ਹਮਲੇ ਨੂੰ, ਨਵੰਬਰ 84 ਦੇ ਘਾਣ ਨੂੰ ਜਸਟੀਫਾਈ ਕਰਨਾ, ਦਲੀਲਾਂ ਤਾਂ ਉਹਨਾਂ ਕੋਲੇ ਵੀ ਹੋਣਗੀਆਂ, ਪਰ ਇਤਿਹਾਸ ਜਦੋਂ ਵੀ ਲਿਖਿਆ ਜਾਊਗਾ ਉਦੋਂ ਉਹਨਾਂ ਸੂਰਮਿਆਂ ਨੂੰ ਸਲਾਮ ਇਤਿਹਾਸ ਵਿੱਚ ਹੋਣੀ ਆ ਜਿਨ੍ਹਾਂ ਨੇ ਇਸ
ਭਾਰਤ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਦੇ ਖਿਲਾਫ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਵਿਰੋਧ ਦੀ ਆਵਾਜ਼ ਬੁਲੰਦ ਕੀਤੀ ਜਾਂ ਸੰਘਰਸ਼ ਲੜਿਆ। ਤੋਂ ਉਵੇਂ ਹੀ ਅੱਜ ਜਿਹੜੀ ਜਵਾਨੀ ਦੀਪ ਸਿੱਧੂ ਤੋਂ ਬਾਅਦ ਵਿੱਚ ਉਹ ਅੱਕੀ ਪਲਾਈ ਹੱਥ ਮਾਰਦੇ ਫਿਰਦੇ ਆ, ਕੋਈ ਲੱਭਦੇ ਫਿਰਦੇ ਆ ਵੀ ਕੋਈ ਸਾਨੂੰ ਲੀਡਰ ਮਿਲ ਜੇ, ਕੋਈ ਸਾਨੂੰ ਰਾਹ ਮਿਲ ਜੇ, ਅਸੀਂ ਕੌਮ ਲਈ ਪੰਥ ਲਈ ਲੜ ਸਕੀਏ। ਨਾ ਤਾਂ ਮੁੱਦੇ ਉਹ ਹੱਲ ਹੋਏ। 1947 ਤੋਂ ਜਿਹੜੇ ਮੁੱਦੇ ਸੀ ਉਹਨਾਂ ਲਈ ਆਪਾਂ ਧਰਮ ਯੁੱਧ ਮੋਰਚਾ ਲਾਇਆ ਸੀ, ਉਹ ਮੁੱਦੇ ਤਾਂ ਕੀ ਹੱਲ ਹੋਣੇ ਸੀ, ਮੁੱਦੇ ਉਹਦੇ ਚ ਹੋਰ ਜੁੜ ਗਏ ਆ ਤੇ ਮੁੱਦੇ ਨਿੱਤ ਵੱਧਦੇ ਜਾ ਰਹੇ ਆ। 2-3 ਦਿਨ ਤੋਂ ਇੱਕ ਬੜੀ ਕਹਾਣੀ ਚੱਲ ਰਹੀ ਆ ਜਿਹਦੇ ਵਿੱਚ ਦਰਿਆਈ ਪਾਣੀਆਂ ਦਾ ਜਿਹੜਾ ਮਸਲਾ ਉਹ ਤਾਂ ਆਪਣਾ ਪਹਿਲੋਂ ਹੀ ਚੱਲ ਰਿਹਾ। ਹੁਣ ਜਿਹੜੇ ਹਾਈਡਲ ਪ੍ਰੋਜੈਕਟ ਨੇ ਉਹਨਾਂ ਦੀ ਗੱਲ ਆ ਵੀ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਦੇ ਵਿੱਚ ਪੰਜਾਬ ਦੀ ਜਿਹੜੀ ਸਥਾਈ ਨੁਮਾਇੰਦਗੀ ਹੁੰਦੀ ਸੀ ਉਹ ਖਤਮ ਕਰ ਦਿੱਤੀ ਆ। ਪਹਿਲਾਂ ਉਹਦੇ ਵਿੱਚ ਪੰਜਾਬ ਜਾਂ ਹਰਿਆਣੇ ਦਾ ਹੀ ਜਿਹੜਾ ਸੀ ਇੰਜੀਨੀਅਰ ਉਹ ਲਿਆ ਜਾਂਦਾ ਸੀਗਾ। ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਨਾ ਜੀ, ਉਹਦੇ ਵਿੱਚ ਜਿਹੜਾ ਪਾਵਰ ਦਾ ਮੈਂਬਰ ਸੀਗਾ ਉਹ ਪੰਜਾਬ ਦਾ ਹੁੰਦਾ ਸੀ ਬਿਜਲੀ ਦਾ, ਤੇ ਜਿਹੜਾ ਸਿੰਚਾਈ ਦਾ ਹੁੰਦਾ ਸੀ ਉਹ ਹਰਿਆਣੇ ਦਾ ਹੁੰਦਾ ਸੀ। ਤੇ ਹੁਣ 23 ਫਰਵਰੀ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਬੀਜੇਪੀ ਗਵਰਨਮੈਂਟ ਨੇ ਨਵੀਂ ਸੋਧ ਕਰ ਦਿੱਤੀ ਆ, ਜਿਹਦੇ ਅਨੁਸਾਰ ਹੁਣ ਇਹ ਜ਼ਰੂਰੀ ਨਹੀਂ ਕਿ ਪੰਜਾਬ ਤੇ ਹਰਿਆਣੇ ਚੋਂ ਮੈਂਬਰ ਹੋਣ, ਉਹ ਸਾਰੇ ਭਾਰਤ ਦੇ ਕਿਸੇ ਵੀ ਸੂਬੇ ਚੋਂ ਹੋ ਸਕਦੇ। ਤੇ ਇਹ ਮੈਂਬਰ ਦੀਆਂ ਜਿਹੜੀਆਂ ਸ਼ਰਤਾਂ ਨੇ, ਮਾਪਦੰਡ ਆ, ਉਹ ਇਹੋ ਜਿਹਾ ਰੱਖਿਆ ਕਿ ਪੰਜਾਬ ਦਾ ਤਾਂ ਸ਼ਾਇਦ ਹੀ ਕਿਤੇ ਨੰਬਰ ਲੱਗੇ। ਹੁਣ ਪੰਜਾਬ ਦਾ ਕੋਈ ਇੰਜੀਨੀਅਰ ਜਿਹੜਾ ਹੈ, ਯਾਨੀ ਕਿ ਪੰਜਾਬ ਉਹਨਾਂ ਨੇ ਬਾਹਰ ਕੱਢ ਦਿੱਤਾ। ਹੁਣ ਗੱਲ ਇਹ ਹੈ ਕਿ ਪੰਜਾਬ ਦੇ ਹੱਕ ਜਿਹੜੇ ਨੇ ਪਹਿਲਾਂ ਦਰਿਆਈ ਪਾਣੀਆਂ ਤੋਂ ਖੋਹੇ। ਪੰਜਾਬ ਮਾਲਕ ਆ, ਪਰ ਬਿਨਾਂ ਕਿਸੇ ਗੱਲ ਤੋਂ ਪੰਜਾਬ ਦੇ ਪਾਣੀਆਂ ਦਾ ਮਾਲਕ ਦਿੱਲੀ ਬਣ ਕੇ ਬਹਿ ਗਈ ਹੈ। ਤੇ ਦਿੱਲੀ ਵਾਲਿਆਂ ਨੇ ਪੰਜਾਬ ਦੇ ਪਾਣੀਆਂ ਦੀ ਕਾਣੀ ਵੰਡ ਕਰ ਲੋ, ਲੁੱਟ ਖਸੁੱਟ ਕਰ ਲੋ, ਜੋ ਅੱਖਰ ਮਰਜ਼ੀ ਦੇ ਲੋ, ਪੰਜਾਬ ਦੇ ਪਾਣੀ ਖੋਲੇ। ਹੁਣ ਦਿੱਲੀ ਵਾਲੇ ਜਿਹੜੇ ਆ, ਦਿੱਲੀ ਜਿਹੜੀ ਰਾਜਧਾਨੀ ਆ, ਜਿਹੜੀ ਉੱਥੋਂ ਦੀ ਗੌਰਮੈਂਟ ਆ, ਜਿਵੇਂ ਇਸ ਵੇਲੇ ਕੇਜਰੀਵਾਲ ਦੀ ਸਰਕਾਰ ਆ, ਜਿਹੜੀ ਸੂਬਾ ਸਰਕਾਰ ਜਿਹੜੀ ਦਿੱਲੀ ਦੀ ਹੁੰਦੀ, ਉਹ ਹਿਮਾਚਲ ਵਾਲਿਆਂ ਨੂੰ ਤਾਂ ਦਿੰਦੇ ਨੇਗੇ ਰਾਇਲਟੀ, ਪਰ ਪੰਜਾਬ ਨੂੰ ਨਹੀਂ ਦਿੰਦੇ। ਨਾ ਹਰਿਆਣੇ ਤੋਂ ਰਾਇਲਟੀ ਮਿਲਦੀ ਆ, ਨਾ ਰਾਜਸਥਾਨ ਤੋਂ, ਨਾ ਕਿਸੇ ਹੋਰ ਤੋਂ। ਪੰਜਾਬ ਮਾਲਕ ਆ ਪਾਣੀਆਂ ਦਾ, ਪੰਜਾਬ ਬੰਜਰ ਹੁੰਦਾ ਜਾ ਰਿਹਾ। ਪੰਜਾਬ ਦੀ ਬਿਜਲੀ ਵੀ ਲੁੱਟ ਲਈ ਤੇ ਪੰਜਾਬ ਦੇ ਪਾਣੀ ਵੀ ਲੁੱਟ ਲਏ। ਪੰਜਾਬ ਨੂੰ ਬੰਜਰ ਵੀ ਬਣਾਇਆ ਜਾ ਰਿਹਾ। ਪੰਜਾਬ ਨੂੰ ਹਰ ਪੱਖ ਤੋਂ ਕਮਜ਼ੋਰ ਕਰਨ ਵਾਲਾ ਕੰਮ। ਜੇਕਰ ਸਾਨੂੰ ਬਿਜਲੀ ਵੀ ਆਪਦੀ ਮਿਲਦੀ ਰਵੇ, ਬਾਕੀ ਅਸੀਂ ਵਧੀ ਹੋਈ ਬਿਜਲੀ ਮੁੱਲ ਵੇਚੀਏ, ਜੇ ਪੰਜਾਬ ਦੇ ਪਾਣੀ ਸਾਡੇ ਕੋਲ ਹੋਣ ਤੇ ਬਾਕੀ ਪਾਣੀਆਂ ਦੀ ਸਾਨੂੰ ਰਾਇਲਟੀ ਮਿਲੇ, ਅਸੀਂ ਮੁੱਲ ਵੇਚੀਏ, ਤਾਂ ਪੰਜਾਬ ਤਾਂ ਸਾਰੇ ਭਾਰਤ ਨਾਲੋਂ ਖੁਸ਼ਹਾਲ ਸੂਬਾ ਹੋ ਸਕਦਾ। ਪੰਜਾਬ ਜਿਹੜਾ ਹੈ ਉਹਦੇ ਕੋਲੇ ਤਾਂ ਬਹੁਤੇ ਕੋਈ ਕੁਦਰਤੀ ਸਰੋਤ ਹੈ ਨਹੀਂ, ਕਿਸੇ ਕੋਲੇ ਕੁਛ ਆ ਜਿਹੜੇ ਬੰਗਾਲ ਬਿਹਾਰ ਵਾਲੀ ਸਾਈਡ ਉਹ ਕੋਲਾ ਮਿਲਦਾ, ਕਈ ਹੋਰ ਧਾਤਾਂ ਮਿਲਦੀਆਂ ਨੇ। ਸਾਡੇ ਕੋਲੇ ਦਰਿਆਈ ਪਾਣੀ ਸੀ, ਉਹ ਵੀ ਖੋਹ ਲਏ। ਹੁਣ ਦਰਿਆਈ ਪਾਣੀ ਲੁੱਟਣ ਤੋਂ ਬਾਅਦ ਵਿੱਚ ਜਿਹੜੇ ਪ੍ਰਬੰਧਕੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ, ਉਹਦੇ ਵਿੱਚੋਂ ਵੀ ਮੈਂਬਰ ਸਦਾ ਲਈ ਖਤਮ ਕਰਤਾ। ਹੁਣ ਜਦੋਂ ਆਪਾਂ ਕਹਿੰਦੇ ਆ ਧਰਮ ਯੁੱਧ ਮੋਰਚਾ, ਉਦੋਂ ਕਪੂਰੀ ਨਹਿਰ ਦਾ ਮੋਰਚਾ ਲੱਗਿਆ ਸੀ। ਇੰਦਰਾ ਗਾਂਧੀ ਟੱਕ ਲਾਉਣ ਆਈ ਸੀਗੀ ਵੀ ਸਤਲੁਜ ਦਰਿਆ ਦਾ ਪਾਣੀ ਕੱਢ ਕੇ ਯਮੁਨਾ ਵਿੱਚ ਪਾਉਣਾ। ਉੱਥੋਂ ਕੰਮ ਸ਼ੁਰੂ ਹੋਇਆ। ਕਾਮਰੇਡ ਤਾਂ ਉਦੋਂ ਭੱਜ ਗਏ, ਉੱਥੇ ਝੰਡੇ ਲਾਲ ਸਿੱਟੇ ਆਪਦੇ ਭੱਜ ਗਏ। ਪਰ ਗੁਰੂ ਦੇ ਪਿਆਰੇ ਸਿੱਖ, ਪੰਜਾਬ ਦੇ ਅਸਲੀ ਵਾਰਸ ਤਾਂ ਸਿੱਖ ਨੇ ਨਾ ਜੀ। ਸਾਰਾ ਇਤਿਹਾਸ ਇਸ ਗੱਲ ਦਾ ਗਵਾਹ ਕਿ ਪੰਜਾਬ ਲਈ ਇਹੀ ਲੜੇ ਮਰੇ ਆ। ਉਹ ਤਾਂ ਰਹਿੰਦੇ ਤਾਂ ਇੱਥੇ ਬਥੇਰੇ ਆ ਹੋਰ ਵੀ। ਅੱਜ ਵੀ ਦੇਖ ਲਓ, ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਨਾ ਹਿੰਦੂ ਨਾ ਕੋਈ ਹੋਰ ਕਿਸੇ ਨੇ ਨਹੀਂ ਬੋਲਣਾ। ਹੁਣ ਪੰਜਾਬ ਦੇ ਪਾਣੀ ਇਕੱਲੇ ਸਿੱਖਾਂ ਨੇ ਤਾਂ ਪੀਣੇ ਨਹੀਂ, ਜਾਂ ਸਿੱਖਾਂ ਨੇ ਤਾਂ ਵਰਤਣੇ ਨਹੀਂ, ਵਰਤਣਾ ਤਾਂ ਸਾਰਿਆਂ ਨੇ ਹੀ ਹੈ। ਪਰ ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਆ, ਜਾਂ ਪੰਜਾਬ ਦੇ ਕਿਸੇ ਵੀ ਹੱਕ ਦੀ ਗੱਲ ਆ, ਉਦੋਂ ਸਿੱਖਾਂ ਦੇ ਗਲ ਗੱਲ ਪੈ ਜਾਂਦੀ। ਇੱਥੇ ਤਾਂ ਜਿਹੜੀ ਪੰਜਾਬੀ ਬੋਲੀ ਹੈ ਇਹ ਵੀ ਸਿੱਖਾਂ ਦੇ ਗਲ ਮੜਤੀ ਵੀ ਸਿੱਖ ਬੋਲੀ ਹੈ ਜੀ, ਸਿੱਖ ਜਾਣਨ, ਸਿੱਖਾਂ ਦਾ ਕੰਮ ਜਾਣ। ਖੈਰ, ਜਿਵੇਂ ਕਪੂਰੀ ਨਹਿਰ ਦੇ ਮੋਰਚੇ ਤੋਂ ਪੰਗਾ ਖੜਾ ਹੋਇਆ, ਉਹਦੇ ਵਿੱਚੋਂ ਧਰਮ ਯੁੱਧ ਮੋਰਚਾ ਨਿਕਲਿਆ ਆ। ਧਰਮ ਯੁੱਧ ਮੋਰਚੇ ਦੇ ਵਿੱਚ ਇੰਦਰਾ ਗਾਂਧੀ ਨੇ ਅਟੈਕ ਕਰਤਾ। ਫਿਰ ਨਵੰਬਰ 84 ਚ ਇੰਦਰਾ ਗਾਂਧੀ ਤੇ ਕਤਲੇਆਮ। ਉਹ ਕਤਲੇਆਮ ਤੋਂ ਬਾਅਦ ਵਿੱਚ ਖਾਲਿਸਤਾਨ ਦੀ ਲਹਿਰ ਚੱਲ ਪਈ। ਪਰ ਪੰਜਾਬ ਦੇ ਦਰਿਆਈ ਪਾਣੀ ਲੁੱਟਣ ਤੋਂ ਦਿੱਲੀ ਦਰਬਾਰ ਪਿੱਛੇ ਨਹੀਂ ਕਦੇ ਹਟਿਆ। ਕੱਲੇ ਪਾਣੀਆਂ ਦਾ ਮਸਲਾ ਨਹੀਂ, ਹੋਰ ਵੀ ਜਿਹੜਾ ਪੰਜਾਬ ਦੇ ਧਰਮ ਨੂੰ, ਬੋਲੀ ਨੂੰ, ਸੱਭਿਆਚਾਰ ਨੂੰ ਮਾਰਨ ਦਾ ਮਸਲਾ। ਤੇ ਤੁਹਾਡੇ ਸਾਹਮਣੇ ਆ ਕਿ ਫਿਰ ਪੰਜਾਬ ਦੇ ਸਿੱਖ ਪੁੱਤ ਉੱਠੇ,
जुझारू सूरमे उठे। ਉਹਨਾਂ ਵਿੱਚੋਂ ਜਨਰਲ ਲਾਭ ਸਿੰਘ ਹੋਣਾ ਨੇ ਇੱਕ ਦਿਨ ਰੋਪੜ ਦੇ ਕੋਲ ਇੱਕ ਪਿੰਡ ਆ, ਉੱਥੇ ਬੜਾ ਵੱਡਾ ਐਕਸ਼ਨ ਕੀਤਾ ਤੇ ਜਿੰਨੇ ਉੱਥੇ ਲੇਬਰ ਸੀ ਜਾਂ ਇੰਜੀਨੀਅਰ ਸੀ ਉਹਨਾਂ ਨੂੰ ਇਸ ਗੱਲ ਲਈ ਕਿ ਭਾਈ ਇੱਥੇ ਕੰਮ ਨਹੀਂ ਚੱਲਣ ਦੇਣਾ, ਤਿੱਤਰ ਹੋ ਜਾਓ ਇੱਥੋਂ। ਅਗਲੇ ਨਹੀਂ ਮੰਨੇ, ਫੇਰ ਦੁਬਾਰਾ ਵੱਡਾ ਐਕਸ਼ਨ ਕਰਨਾ ਪਿਆ, ਜਿਹਦੇ ਚ ਭਾਈ ਸੁਖਦੇਵ ਸਿੰਘ ਬੱਬਰ ਹੋਣਾ ਨੂੰ ਜ਼ਿੰਮੇਵਾਰੀ ਮਿਲੀ ਤੇ ਜਿਹੜਾ SYL ਦਾ ਦਫ਼ਤਰ ਆ ਚੰਡੀਗੜ੍ਹ, ਉੱਥੇ ਫੇਰ ਇੱਕ ਵਾਰੀ ਕਾਰਵਾਈ ਕੀਤੀ। ਤੋ ਪੰਜਾਬ ਦੇ ਵਿੱਚ ਇਹ ਦੋ ਵੱਡੇ ਐਕਸ਼ਨਾਂ ਤੋਂ ਬਿਨਾਂ ਹੋਰ ਬੜੇ ਨਿੱਕੇ ਮੋਟੇ ਐਕਸ਼ਨ ਨੇ ਜਿਹੜੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਝੁਝਾਰੂ ਸਿੰਘਾਂ ਨੇ ਕੀਤੇ। ਪੰਜਾਬ ਦੇ ਪਾਣੀ ਜਿਹੜੇ ਆ ਉਹ ਲਟਾਉਣ ਵਾਲੇ ਤਾਂ ਆਹ ਨੇ, ਕੈਪਟਨ ਅਮਰਿੰਦਰ ਸਿੰਘ ਹੋਣੀ, ਬਾਦਲ ਹੋਣੀ, ਬਰਨਾਲੇ ਹੋਣੀ, ਹੋਰ ਲੱਲੜ ਪਲੜੇ ਸਾਰੇ ਹੀ ਵਿੱਚ ਹੀ ਆ, BJP ਕਾਂਗਰਸ ਸਾਰੇ। ਪਰ ਜਿਹੜਾ ਹੈਗਾ ਪੰਜਾਬ ਦਾ ਪਾਣੀ ਬਚਾਉਣ ਵਾਲੇ ਉਹ ਸਾਡੇ ਝੁਝਾਰੂ ਜਰਨੈਲ, ਸਾਡੇ ਯੋਧੇ, ਖਾਲਿਸਤਾਨੀ ਖਾੜਕੂ ਯੋਧੇ ਆ ਸਾਡੇ। ਪੰਜਾਬ ਦੇ ਪਾਣੀਆਂ ਲਈ ਸਿਰਾਂ ਤੇ ਖੱਫਣ ਬੰਨ ਕੇ ਅਗਲਿਆਂ ਨੇ ਜੀ ਰਾਖੀ ਕੀਤੀ ਆ। ਤੇ ਜਿੱਦਣ ਚੰਡੀਗੜ੍ਹ ਦੇ ਵਿੱਚ ਐਕਸ਼ਨ ਕੀਤਾ ਸੀ, ਉਸ 91 ਵਾਲੇ ਐਕਸ਼ਨ ਤੋਂ ਬਾਅਦ ਅੱਜ ਤੱਕ ਪੰਜਾਬ ਦੇ ਜਿਹੜੇ ਪਾਣੀ ਆ, ਉਹ ਜਿਹੜੀ ਨਹਿਰ ਬਣਦੀ ਸੀ ਉਹ ਚ ਫਿਰ ਚਮਚਾ ਨਹੀਂ ਇੱਕ ਵੀ ਸੀਮਿੰਟ ਦਾ ਲੱਗਣ ਦਿੱਤਾ। ਹੁਣ ਤਾਂ ਚਲੋ ਗੱਲ ਹੀ ਹੋਰ ਪਾਸੇ ਚਲੀ, ਪਰ ਜਿਹੜਾ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ ਉਹਦੀ ਰਾਇਲਟੀ ਨਹੀਂ ਮਿਲਦੀ। ਜਦੋਂ ਕੈਪਟਨ ਅਮਰਿੰਦਰ ਸਿੰਘ 2004 ਚ ਉਹਦੀ ਸਰਕਾਰ ਸੀਗੀ, ਇੱਕ ਉਹਨੇ ਬਣਾ ਲਿਆਂਦਾ ਕਾਨੂੰਨ ਪੰਜਾਬ ਸਾਰੇ ਸਮਝੌਤੇ ਰੱਦ ਕਾਨੂੰਨ, ਉਹਦੇ ਵਿੱਚ ਵੀ ਜੱਕੜ ਮਾਰਤਾ ਵੀ ਧਾਰਾ 5 ਦੇ ਅਧੀਨ ਜਿਹੜਾ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਜਾਂਦਾ ਹੈ ਉਹ ਚੰਗੇ ਗਵਾਂਢੀ ਹੋਣ ਕਰਕੇ ਅਸੀਂ ਉਹਨਾਂ ਨੂੰ ਦਿੰਦੇ ਰਵਾਂਗੇ। ਆ ਕਰਨਾਟਕਾ ਦਾ ਤੇ ਹੋਰ ਉਧਰਲੇ ਸੂਬਿਆਂ ਦਾ ਬੜੇ ਪਾਣੀਆਂ ਦੇ ਮਸਲੇ ਆ, ਉੱਥੇ ਇੱਕ ਏਦਾਂ ਦੀ ਗੱਲ ਚੱਲੀ, ਉਹ ਕਹਿੰਦਾ ਵੀ ਸਾਨੂੰ ਪਾਣੀ ਦੇ ਦਿਓ, ਤੁਹਾਡੇ ਵਿੱਚੋਂ ਹੀ ਆਪਾਂ ਭਰਾ ਇਕੱਠੇ ਆ। ਉਹ ਕਹਿੰਦੇ ਵੀ ਇਹ ਗੱਲ ਨਹੀਂ ਹੈਗੀ, ਜੇ ਤੁਹਾਡਾ ਰਾਏਪੇਰੀਅਨ ਐਕਟ ਅਨੁਸਾਰ ਹੱਕ ਬਣਦਾ ਤਾਂ ਗੱਲ ਕਰੋ। ਸਾਰੇ ਸੰਸਾਰ ਵਿੱਚ ਰਾਏਪੇਰੀਅਨ ਐਕਟ ਦੀ ਗੱਲ ਆ, ਪਰ ਇੱਥੇ ਸਾਡੇ ਪਾਣੀ ਲੁੱਟਣ ਦੇ ਲਈ ਤੇ ਆਹ ਹੁਣ ਨਵਾਂ ਚੰਦ ਚਾੜਤਾ। ਤੇ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਜਿਵੇਂ ਦੀਪ ਸਿੱਧੂ ਬੋਲਦਾ ਸੀ ਜਾਂ ਪੰਜਾਬ ਦੀ ਅਣਖ ਬੋਲਦੀ ਸੀ ਉਹਦੇ ਅੰਦਰੋਂ, ਇਹ ਇੱਕ ਕਮਾਲ ਦੀ ਗੱਲ ਸੀ। ਅੱਜ ਜਿਹੜੇ ਸਿਆਸੀ ਭਲਵਾਨ ਨੇ ਇਹ ਤਾਂ ਆਪਾਂ ਪਹਿਲਾਂ ਪਰਖੇ ਹੋਏ ਨੇ, ਇਹ ਤਾਂ ਪਾਣੀ ਲਟਾਉਣ ਵਾਲੇ ਆ ਸਾਰੇ, ਇਹਨਾਂ ਨੇ ਤਾਂ ਸਾਡਾ ਕਦੇ ਸਾਥ ਦਿੱਤਾ ਨਹੀਂ। ਡਰਾਮੇਬਾਜ਼ੀ, ਬਿਆਨਬਾਜ਼ੀ ਬੜੀ ਕਮਾਲ ਦੀ ਕਰਦੇ। ਅਖਬਾਰਾਂ 'ਚ ਖਬਰਾਂ ਛਪੀਆਂ ਨੇ ਪਿਛਲੇ 3 ਦਿਨ ਤੋਂ ਕਿ ਜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਸੋਧ ਕਰਕੇ ਪੰਜਾਬ ਨੂੰ ਖਤਮ ਕਰਤਾ। ਤੇ ਨਾਲ ਆਪਣਾ ਪੰਜਾਬੀ ਟ੍ਰਿਬਿਊਨ ਵਾਲੇ ਨੇ ਵੀ ਤੇ ਅਜੀਤ ਵਾਲੇ ਨੇ ਇਹ ਲਿਖਿਆ ਕਿ ਸਿਆਸੀ ਤੌਰ ਦੇ ਉੱਤੇ ਕਿਸੇ ਦੀ ਬਿਆਨ ਨਹੀਂ ਆਏ। ਬਾਅਦ ਚ ਉਹਨਾਂ ਨੇ ਦੇਤੇ। ਬਿਆਨ ਦੇਣ ਨੂੰ ਕੀ ਉੱਥੇ ਤੋਪ ਚਲਾਉਣੀ ਹੁੰਦੀ ਆ, ਬਿਆਨ ਲਿਖੇ ਪਏ ਹੁੰਦੇ ਆ, ਕੋਲੇ ਬੰਦੇ ਪੱਕੇ ਰੱਖੇ ਆ ਹਰੇਕ ਨੇ, ਨਾਲ PA ਉਹਨੂੰ ਕਹਿ ਦਿੰਦੇ ਆ ਜਬਲੀ ਮਾਰਦੇ। ਤੇ PA ਸਾਹਿਬ ਜਿਹੜੇ ਨੇ ਉਹ ਲੀਡਰ ਦਾ ਫੋਨ ਫੜਦੇ ਆ ਹੱਥ 'ਚ, WhatsApp ਦੇ ਉੱਤੇ ਪੱਤਰਕਾਰਾਂ ਨੂੰ ਭੇਜ ਦਿੰਦੇ ਆ, ਨਾਲ ਫੋਨ ਕਰ ਦਿੰਦੇ ਨੇ ਤੇ ਉਹ ਹਾਸੇ ਭਾਣੇ 'ਚ ਗੱਲਾਂ ਜਿਹੀਆਂ ਕਰਕੇ ਪੱਤਰਕਾਰ ਨੂੰ ਵੀ ਐਂ ਕਹਿਦੀ ਐਂ ਲਿਖਦੀ ਮੇਰੇ ਵੱਲੋਂ। ਤੋਂ ਸਾਰੇ ਲੀਡਰਾਂ ਨੇ ਬਾਅਦ 'ਚ ਬਿਆਨ ਧੜੀ ਦੇ ਭੇਜਤੇ। ਬਿਆਨਾਂ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਬਾਰੇ ਜਿਹੜਾ ਨੋਟੀਫਿਕੇਸ਼ਨ 23 ਫਰਵਰੀ ਨੂੰ ਹੋਇਆ ਉਹ ਰੱਦ ਹੋ ਗਿਆ। ਨਾਲੇ ਉਹ ਤਾਂ ਚਾਹੁੰਦੇ ਆ, ਆਪਾਂ ਯਾਦ ਕਰੋ ਆਹ ਵੋਟਾਂ ਤੋਂ ਪਹਿਲਾਂ ਕਿਵੇਂ ਦਹਾਈ ਪਾਈ ਪਈ ਸੀ ਸਾਡੇ ਬੰਦਿਆਂ ਦੀ, ਬਈ ਮੋਦੀ ਸਾਹਿਬ ਤਾਂ ਤਿਆਰ ਬੈਠੇ ਆ ਜੀ ਜਿਹੜਾ ਤੇ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਸਾਰੇ ਮਸਲੇ ਹੱਲ ਕਰ ਦੇਣੇ ਆ। ਤੁਸੀਂ ਇੱਕ ਵਾਰੀ ਗੱਲ ਤਾਂ ਕਰੋ, ਚੰਡੀਗੜ੍ਹ ਪੰਜਾਬ ਨੂੰ ਦੇ ਦੇਣਾ, ਪੰਜਾਬੀ ਬੋਲਦੇ ਇਲਾਕੇ ਵੀ ਦੇ ਦੇਣੇ ਆ, ਤੇ ਜਿਹੜਾ ਹੈਗਾ ਆਪਣਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉਹਦਾ ਨਾਂ ਜਿਹੜਾ ਹੈਗਾ ਉਹ 9ਵੇਂ ਪਾਤਸ਼ਾਹ ਦੇ ਨਾਂ ਤੇ ਰੱਖ ਦੇਣਾ। ਬੜੀਆਂ ਵੱਡੀਆਂ ਜੱਕੜਾਂ ਸੁਣਨ ਨੂੰ ਮਿਲੀਆਂ ਵੀ ਐਂ ਕਰ ਦੇਣਾ ਉਹ ਕਰ ਦੇਣਾ। ਤੇ ਬੜੇ ਲੋਕਾਂ ਨੂੰ ਆਸ ਬੱਝੀ, ਸਾਨੂੰ ਕਈਆਂ ਨੇ ਕਹਿਣਾ ਵੀ ਤੁਸੀਂ ਟਿੰਡ 'ਚ ਕਾਹਨਾ ਨਹੀਂ ਪਾਉਣੋਂ ਹਟਦੇ, ਜੇਕਰ ਕੁਛ ਬਣਦਾ ਤਾਂ ਲੈ ਲੈਂਦੇ ਆ, ਲੈ ਲਓ ਭਾਈ। ਸਰਸਾ ਵੀ ਗਿਆ, ਭਾਜਪਾ 'ਚ ਹੋਰ ਬੜੇ ਗਏ ਨੇ। ਆਹ ਪਰਸੋਂ ਚੌਥੇ ਢੇਰੀ ਵੋਟਾਂ ਤੋਂ ਪਹਿਲਾਂ ਫੇਰ ਲੱਗੀ ਪਈ ਸੀਗੀ ਆ, ਜਿੰਨੇ ਸਾਧ ਬਾਬੇ ਆ ਤੇ ਹੋਰ ਕਈ ਜਥੇਦਾਰ ਤੁਰੇ ਫਿਰਦੇ ਸੀ, ਇਹ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਮਾਹੌਲ ਬਣਾਇਆ ਕਿ ਮੋਦੀ ਤਾਂ ਜੀ ਬੜਾ ਵਧੀਆ, ਮੋਦੀ ਤਾਂ ਪੰਜਾਬ ਨੂੰ ਬੜਾ ਕੁਛ ਦੇਣ ਨੂੰ ਫਿਰਦਾ। ਆਹ ਦੇਣ ਨੂੰ ਫਿਰਦਾ ਸੀਗਾ ਵੀ 23 ਫਰਵਰੀ ਨੂੰ ਨੋਟੀਫਿਕੇਸ਼ਨ ਸਿਰ 'ਚ ਮਾਰਿਆ, ਪੰਜਾਬ ਦਾ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਮ ਆ ਉਹ ਵੀ ਕਰਤਾ। ਭਾਈ ਆਪਦੀ ਤਾਕਤ ਬਣਾਈਏ। ਜਿਹੜੇ ਸਾਡੇ ਨਾਇਕ ਕੌਣ ਹੋ ਸਕਦੇ? ਸਾਡੇ ਨਾਇਕ ਉਹ ਨੇ ਜਿਹੜੇ ਪੰਥ ਤੇ ਪੰਜਾਬ ਲਈ ਜੂਝਣ। ਕੌਮੀ ਯੋਧੇ ਦਾ ਅਵਾਰਡ ਜਿਹੜਾ ਹੈ ਜਾਂ ਰੁਤਬਾ ਜਿਹੜਾ ਹੈ ਜਾਂ ਸਟੇਟਸ ਜਿਹੜਾ ਹੈ ਦੀਪ ਸਿੱਧੂ ਨੂੰ ਕਿਉਂ ਮਿਲਿਆ? ਕਿਉਂਕਿ ਉਹਦੀ ਪਹਿਲਾਂ ਵਾਲੀ ਜ਼ਿੰਦਗੀ ਕੀ ਸੀ ਕੀ ਨਹੀਂ ਉਹ ਛੱਡੋ, ਜਿਹੜਾ ਉਹਨਾਂ ਫਿਲਮੀ ਲਾਈਨ ਦੇ ਵਿੱਚ ਉਹਨੇ ਕੀਤਾ ਉਹ ਵੱਖਰਾ ਗੱਲ ਆ,
ਪਰ ਜਿਹੜਾ ਉਹ ਤੋਂ ਪੰਥਕ ਤੌਰ ਤੇ ਕੌਮੀ ਤੌਰ ਤੇ ਉਹਨੇ ਯੋਗਦਾਨ ਪਾਇਆ ਨਾ, ਉਹਦੇ ਵਿੱਚ ਉਹ ਕੌਮੀ ਯੋਧਾ ਅਖਵਾਉਣ ਦੇ ਲਾਇਕ ਹੋ ਗਿਆ। ਤੋ ਜਿਹੜਾ ਸਾਡੇ ਅੱਜ ਦੇ ਸਿੱਖ ਯੂਥ ਨੂੰ ਉਸ ਦੀਪ ਸਿੱਧੂ ਵਿੱਚੋਂ ਕੁਝ ਦਿਖਿਆ, ਉਹ ਉਹਦੇ ਮਗਰ دیਵਾਨੇ ਹੋਏ ਫਿਰ ਥਾਂ ਥਾਂ ਤੇ ਪਿੰਡਾਂ 'ਚ ਪ੍ਰੋਗਰਾਮ ਕਰਦੇ ਫਿਰਦੇ। ਇੱਥੇ ਬੜੀ ਭਾਰੀ ਪੰਥਕ ਤੌਰ ਤੇ ਸਰਗਰਮ ਲੀਡਰਸ਼ਿਪ ਹੈਗੀ ਆ, ਉਹਨਾਂ ਦਾ ਯੋਗਦਾਨ ਵੀ ਆ। ਮੈਂ ਇਹ ਗੱਲ ਠੋਕ ਵਜਾ ਕੇ ਕਹਿਣ ਨੂੰ ਤਿਆਰ ਹਾਂ ਕਿ 1995 ਦੇ ਵਿੱਚ ਜਦੋਂ ਬਿਆੰਤਾ ਬੁੱਚੜਾ ਠੋਕਿਆ ਗਿਆ, ਜਾਂ ਖਾੜਕੂ ਲਹਿਰ ਜਦੋਂ ਇੱਕ ਵਾਰੀ ਜਿਹੜੀ ਆ ਉਹ ਓਵਰਪਾਵਰਡ ਹੋ ਗਈ, ਉੱਤੇ ਦਿੱਲੀ ਦਾ ਜਿਹੜਾ ਸੀ ਹੱਥ ਉੱਤੇ ਹੋ ਗਿਆ, ਤੇ ਸਿੱਖ ਕੌਮ ਦਾ, ਸਿੱਖ ਸੰਘਰਸ਼ ਦਾ ਹੱਥ ਥੋੜਾ ਜਿਹਾ ਢਿੱਲਾ ਹੋ ਗਿਆ। ਉਦੋਂ ਬਾਅਦ ਵਿੱਚ ਇੱਥੇ ਮਾਨ ਦਲ ਨੇ, ਦਲ ਖਾਲਸਾ ਨੇ, ਭਾਈ ਦਲਜੀਤ ਸਿੰਘ ਬਿੱਟੂ ਵਾਲੇ ਗਰੁੱਪ ਨੇ, ਜਾਂ ਹੋਰ ਬੜੀਆਂ ਧਿਰਾਂ ਧੜੇ ਬੜੇ ਸੀ, ਇਹਨਾਂ ਸਭ ਨੇ ਮਿਹਨਤ ਕੀਤੀ, ਮਾਹੌਲ ਬਣਾਈ ਰੱਖਿਆ, ਇਹਨਾਂ ਨੇ ਪੰਥਕ ਤੌਰ ਤੇ ਸਰਗਰਮੀ ਰੱਖੀ। ਇਹਨਾਂ ਦਾ ਯੋਗਦਾਨ ਅਸੀਂ ਭੁੱਲ ਨਹੀਂ ਸਕਦੇ। ਪਰ ਇਹ ਗੱਲ ਹੈ ਕਿ ਅੱਜ ਦੇ ਜਿਹੜਾ ਆਹ ਪਿਛਲੇ 5-7 ਸਾਲਾਂ ਤੋਂ ਖਾਸ ਤੌਰ ਤੇ ਸੋਸ਼ਲ ਮੀਡੀਆ ਵਾਲਾ ਜਦੋਂ ਕੰਮ ਚੱਲਿਆ, ਉਦੋਂ ਬਾਅਦ ਵਿੱਚ ਇਹਨਾਂ ਜਥੇਬੰਦੀਆਂ ਤੋਂ ਜਾਂ ਇਹਨਾਂ ਆਗੂਆਂ ਤੋਂ ਯੂਥ ਦੀ ਤਸੱਲੀ ਜੀ ਨਹੀਂ ਸੀ ਹੁੰਦੀ। ਯੂਥ ਨੂੰ ਇਹ ਜਥੇਬੰਦੀਆਂ ਜਾਂ ਇਹ ਆਗੂ ਜਿਹੜੇ ਕਿ ਦੀਵੇ ਨੂੰ ਤਾਂ ਜਗਦਾ ਰੱਖਿਆ, ਇਹਨਾਂ ਨੇ ਉਹ ਜਿਹੜੀ ਜਿਵੇਂ ਇੱਕ ਰੇਸ ਲਾਉਂਦੇ ਹੁੰਦੇ ਆ, ਡੰਡਾ ਜਿਹਾ ਲੈ ਕੇ ਭੱਜਦੇ ਆ, ਫਿਰ ਗਾਂਹ ਨੂੰ ਫੜਾ ਦਿੰਦੇ ਆ। ਸੋ ਇਹਨਾਂ ਜਥੇਬੰਦੀਆਂ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪਰ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਜਥੇਬੰਦੀਆਂ ਦੀ ਇੱਕ ਬੜੀ ਭਾਰੀ ਜ਼ਿੰਮੇਵਾਰੀ ਬਣ, ਇਹਨਾਂ ਜਥੇਬੰਦੀਆਂ ਦੇ ਕੋਲ ਜਿਹੜੇ ਨੌਜਵਾਨ ਮੁੰਡੇ ਆ, ਉਹਨਾਂ ਨੂੰ ਮੂਹਰੇ ਲਿਆਉਣਾ ਚਾਹੀਦਾ। ਸਿੱਖੇ ਹੋਏ ਨੇ, ਉਹਨਾਂ ਨੂੰ ਗੱਲ ਦੀ ਸਮਝ ਆ, ਉਹਨਾਂ ਨੂੰ ਮਸਲਿਆਂ ਦੀ ਸਮਝ ਆ। ਦੀਪ ਸਿੱਧੂ ਨੇ ਜੋ ਕਰਨਾ ਸੀ, ਜੋ ਯੋਗਦਾਨ ਪਾਉਣਾ ਸੀ, ਉਹ ਪਾ ਗਿਆ। ਹੁਣ ਦੀਪ ਸਿੱਧੂ ਤੋਂ ਅੱਗੇ ਤੁਰੀਏ, ਜਾਂ ਤਾਂ ਇਹ ਆਪਾਂ ਇਸ ਪਾਸੇ ਲੱਗੇ ਰਹਿ ਸਕਦੇ ਆ ਕਿ ਲਓ ਜੀ ਸਾਨੂੰ ਦੀਪ ਸਿੱਧੂ ਐ ਹੋਣਾ ਚਾਹੀਦਾ ਸੀ, ਉਹ ਇਹਦਾ ਫਿਰ ਕਾਮਰੇਡਾਂ ਵੀ ਕਰਦੀ ਆ ਭਾਈ। ਜਿਹੜਾ ਵਿਰੋਧ, ਨਫ਼ਰਤ ਤੇ ਨੈਗੇਟਿਵਿਟੀ ਆ ਦੀਪ ਸਿੱਧੂ ਦੇ ਖਿਲਾਫ, ਉਹ ਤਾਂ ਕਾਮਰੇਡ ਤੇ ਐਂਟੀ ਪੰਥਕ ਫੈਲਾਉਣ ਨੂੰ ਬਥੇਰੇ ਨੇ। ਸੋ ਜਿਹੜੀਆਂ ਪੰਥਕ ਧਿਰਾਂ ਨੇ, ਇਹਨਾਂ ਦਾ ਇਹ ਫਰਜ਼ ਬਣਦਾ ਕਿ ਦੀਪ ਸਿੱਧੂ ਦੇ ਜਿੱਥੇ ਗੱਲ ਛੱਡੀ ਆ, ਉੱਥੋਂ ਗੱਲ ਨੂੰ ਚੱਕਣ। ਇਹ ਗੱਲ ਪੱਕੀ ਆ ਕਿ ਸਿੱਖ ਜਵਾਨੀ ਜਿਹੜੀ ਆ ਉਹ ਉਡੀਕ ਰਹੀ ਆ, ਕੋਈ ਮੂਹਰੇ ਆਵੇ ਤਾਂ ਸਹੀ, ਕੋਈ ਮੂਹਰੇ ਲੱਗੇ ਤਾਂ ਸਹੀ। ਹੁਣ ਕੋਈ ਦੇਵੀ ਦੇਵਤੇ ਨੇ ਤਾਂ ਬਾਹਰੋਂ ਆਉਣਾ ਨਹੀਂ। ਸਾਨੂੰ ਕਿਹੜਾ ਕ੍ਰਿਸ਼ਨ ਜੀ ਵਾਂਗੂ ਲਾਰਾ ਲਾਇਆ ਹੈ ਕਿਸੇ ਨੇ ਵੀ ਜਦੋਂ ਧਰਤੀ ਤੇ ਪਾਪ ਵੱਧ ਜੂ ਉਦੋਂ ਮੈਂ ਆ ਜੂ ਤੇ ਸਾਰੇ ਮਸਲੇ ਹੱਲ ਕਰ। ਦੀਪ ਸਿੱਧੂ ਨੇ ਜਿਵੇਂ ਕੇਂਦਰ ਦਾ, ਦਿੱਲੀ ਦਾ ਵਰਤਾਂਤ ਭੰਨਿਆ ਤੇ ਸਿੱਖ ਵਰਤਾਂਤ, ਹੁਣ ਉਹਨੂੰ ਸਿੱਖ ਵਰਤਾਂਤ ਨੂੰ ਅੱਗੇ ਕਿਹਨੇ ਤੋਰਨਾ? ਗੱਲ ਇਹ ਨਹੀਂ ਹੈ ਕਿ ਜੀ ਦੀਪ ਸਿੱਧੂ ਚੜ੍ਹਾਈ ਕਰ ਗਿਆ, ਦੀਪ ਸਿੱਧੂ ਰਿਹਾ ਨਹੀਂ ਜੀ ਹੁਣ ਗੱਲ ਖਤਮ। ਨਹੀਂ ਭਾਈ, ਉਹਨੇ ਇੱਕ ਵਾਰ ਸਿੱਖ ਜਵਾਨੀ ਨੂੰ ਬਹੁਤ ਭਾਰੀ ਹਲੂਣਾ ਦਿੱਤਾ, ਤੇ ਜਦੋਂ ਕੋਈ ਸੁੱਤੇ ਪਏ ਹੋਈਏ ਤੇ ਇੱਕਦਮ ਕੋਈ ਉਠਾਲ ਦੇਵੇ, ਤੇ ਫਿਰ ਉਹ ਨਾ ਉਠਾਲਿਆ ਹੋਇਆ ਤੋਂ ਜੇ ਕੰਮ ਨਾ ਲੈ ਸਕੀਏ, ਇਹ ਫਿਰ ਆਪਣੀ ਗਲਤੀ ਹੈ। ਬੜੇ ਮਸਲੇ ਨੇ ਔਰ ਬੜੇ ਸੈਂਸਿਟਿਵ ਮਸਲੇ ਨੇ। ਆ ਸਾਡੇ ਕੁਝ ਸੱਜਣਾ ਨੇ ਅੱਜ ਚੰਡੀਗੜ੍ਹ ਦੇ ਵਿੱਚ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਦੇ ਖਿਲਾਫ ਇੱਕ ਬੜਾ ਭਾਰੀ ਮੁਜ਼ਾਹਰਾ ਕੀਤਾ। ਚੰਗੀ ਗੱਲ ਆ। ਬੜੇ ਲੰਮੇ ਅਰਸੇ ਤੋਂ ਸਾਡੇ ਵਰਗੇ ਲੋਕ ਦਹਾਈਆਂ ਦੇ ਰਹੇ ਨੇ ਕਿ ਸਾਡੇ ਬੱਚਿਆਂ ਨੂੰ ਜਾਂ ਤਾਂ ਉਹ ਕਹਿੰਦੇ ਇਤਿਹਾਸ ਗਲਤ ਪੜ੍ਹਾਉਣਾ ਹੈ, ਤੇ ਜਾਂ ਕਹਿੰਦੇ ਹੈਗੇ ਆ ਵੀ ਅਸੀਂ ਪੜ੍ਹਾਉਣਾ ਹੀ ਨਹੀਂ। ਸੋ ਸਿੱਖ ਇਤਿਹਾਸ ਦੇ ਵਿੱਚ ਖਾਸ ਤੌਰ ਤੇ ਦਾਨਣ, ਸਿੱਖ ਗੁਰੂ ਸਾਹਿਬਾਨ ਦੇ ਕਿਰਦਾਰ ਕੁਸ਼ੀ ਵਾਲੀਆਂ ਗੱਲਾਂ, ਸਿੱਖ ਫਲਸਫੇ ਦੇ ਉੱਤੇ, ਸਿੱਖ ਸਿਧਾਂਤ ਉੱਤੇ ਹਮਲਾ, ਸਿੱਖ ਸਰੂਪ ਉੱਤੇ ਹਮਲਾ, ਹਰ ਪੱਖ ਤੋਂ ਸਿੱਖ ਇਤਿਹਾਸ ਨੂੰ, ਸਿੱਖੀ ਨੂੰ, ਸਿੱਖ ਫਲਸਫੇ ਨੂੰ ਟਾਰਗੇਟ ਕੀਤਾ ਜਾ ਰਿਹਾ। ਉਹਦੇ ਖਿਲਾਫ ਅੱਜ ਜਦੋਂ ਪ੍ਰੋਟੈਸਟ ਉੱਥੇ ਰੱਖਿਆ ਗਿਆ ਤਾਂ ਬੜਾ ਭਾਰੀ ਇਕੱਠ ਜਿਹੜਾ ਸੀ ਸੰਗਤਾਂ ਦਾ ਹੋਇਆ। ਪਰ ਫੇਰ ਗੱਲ ਉਹੀ ਕਿ ਜਿਹੜੀਆਂ ਸਾਡੀਆਂ ਪੰਥਕ ਅਤੇ ਖਾਲਿਸਤਾਨੀ ਧਿਰਾਂ ਨੇ, ਇਹਨਾਂ ਨੇ ਜੋ ਵਰਗ ਪੈਦਾ ਕੀਤਾ, ਯੂਥ ਪੈਦਾ ਕੀਤਾ, ਇਹ ਕੰਮ ਉਹਨਾਂ ਦਾ। ਅੱਜ ਉੱਥੇ ਜਿਨ੍ਹਾਂ ਨੇ ਕੀਤਾ ਚੰਗੀ ਗੱਲ ਆ, ਵਧੀਆ ਗੱਲ ਆ, ਪਰ ਸਿੱਖ ਮਸਲਿਆਂ ਦੇ ਉੱਤੇ, ਪੰਥਕ ਮਸਲਿਆਂ ਦੇ ਉੱਤੇ ਸਾਨੂੰ ਨਵੀਂ ਲੀਡਰਸ਼ਿਪ ਦੀ ਲੋੜ ਆ। ਅਸੀਂ ਇਹਨਾਂ ਰਵਾਇਤੀ ਸਿਆਸਤਦਾਨਾਂ ਤੋਂ ਤੌਬਾ, ਇਹ ਲੋਕ ਕਿਸੇ ਗੁਰਪੀਰ ਦੇ ਨਹੀਂ ਹੈਗੇ, ਇਹ ਦਿੱਲੀ ਮੂਹਰੇ ਵਿਕਣ ਨੂੰ ਹਰ ਵੇਲੇ ਤਿਆਰ। ਚੇਤੇ ਕਰੋ ਇਹਨਾਂ ਚੋਂ ਕਿਹੜਾ ਵਾ ਜਦੋਂ ਇਹਨਾਂ ਨੂੰ ਭਾਰਤੀ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਕਦੇ ਬੈਠਣ ਦਾ ਮੌਕਾ ਮਿਲ ਜਾਵੇ,
ਉਸ ਮੌਕੇ ਇਹਨਾਂ ਦੇ ਅੰਦਰ ਮਤਲਬ ਕਿ ਇਹ ਨਹੀਂ ਹੁੰਦਾ ਹੈਗਾ ਕਿ ਅਸੀਂ ਸਿੱਖ ਕੌਮ ਦਾ ਕੇਸ ਪੇਸ਼ ਕਰਨਾ। ਇਹਨਾਂ ਨੂੰ ਆਪ ਦਾ ਰੰਡੀ ਰੋਣਾ ਪਾਇਆ ਹੁੰਦਾ। ਕਦੇ ਪੀਟੀਸੀ ਤੇ ਹੁੰਦੀਆਂ ਬਹਿਸਾਂ ਸੁਣੋ, ਪੰਜਾਬ ਦੇ ਆਗੂ ਹੁੰਦੇ ਆ, ਕਾਂਗਰਸ ਦਾ ਹੋਵੇ, ਬੀਜੇਪੀ ਦਾ ਹੋਵੇ, ਆਮ ਆਦਮੀ ਪਾਰਟੀ ਦਾ ਹੋਵੇ, ਬਾਦਲ ਦਲ ਦਾ ਹੋਵੇ, ਉਹਨਾਂ ਨੂੰ ਇਹ ਨਹੀਂ ਹੁੰਦਾ ਹੈਗਾ ਕਿ ਆਹ ਮਸਲਾ ਸਾਂਝਾ ਵਾ, ਆਪਾਂ ਪੰਜਾਬ ਦਾ ਪੱਖ ਪੇਸ਼ ਕਰੀਏ। ਪੱਗਾਂ ਵਾਲੇ ਹੁੰਦੇ ਆ, ਸਿੱਖਾਂ ਦੇ ਘਰਾਂ 'ਚ ਜੰਮੇ ਹੁੰਦੇ, ਪਰ ਕੋਈ ਮਤਲਬ ਨਹੀਂ ਉਹਨਾਂ ਨੂੰ। ਉਹ ਆਪ ਦਾ ਕਾਟ ਮਝੀਟਾ ਜਿਹਾ ਪਾ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਲਈ ਲਲਕਾਰੇ ਜੇ ਮਾਰੀ ਜਾਣਗੇ ਤੇ ਘਰਾਂ 'ਚ ਬੈਠੇ ਹੋਏ ਉਹ ਹਰੇਕ ਪਾਰਟੀ ਦੇ ਵਰਕਰ ਨੂੰ ਐਵੇਂ ਚਾਅ ਜਿਹਾ ਚੜਿਆ ਰਹਿੰਦਾ ਵੀ ਦੇਖਿਆ ਜਾਂ ਸਾਡੀ ਪਾਰਟੀ ਦੇ ਬੰਦੇ ਨੇ ਤੁੱਕੀ ਕੱਢਤੀ। ਭਾਈ ਤੁੱਕੀ ਤਾਂ ਕੱਢੀਏ, ਪਰ ਪੰਥ ਤੇ ਪੰਜਾਬ ਦੇ ਸਾਂਝੇ ਚਿਹਰੇ ਦੇ ਰੂਪ ਵਿੱਚ ਕਰੀਏ। ਸਿੱਖਾਂ ਦਾ ਕੇਸ ਪੇਸ਼ ਕਰਨ ਤੋਂ ਇਹ ਬੰਦੇ ਭੱਜਦੇ ਆ, ਤੇ ਜਿਹੜੇ ਕੇਸ ਪੇਸ਼ ਕਰ ਸਕਦੇ ਆ ਜਾਂ ਤਾਂ ਉਹਨਾਂ ਨੂੰ ਭਾਰਤੀ ਮੁੱਖ ਧਾਰਾ ਦਾ ਮੀਡੀਆ ਨੇੜੇ ਲਾਉਂਦਾ ਹੀ ਨਹੀਂ, ਤੇ ਜੇ ਕਿਤੇ ਬਾਈ ਦਾ ਵੀ ਮੌਕਾ ਮਿਲ ਜਾਵੇ ਤਾਂ ਉਹ ਕਸਰ ਕੋਈ ਨਹੀਂ ਛੱਡਦੇ। ਪਿੱਛੇ ਜੇ ਇੱਕ ਵਾਰੀ ਰਿਤੇਸ਼ ਲੱਖੀ ਨੇ, ਪੀਟੀਸੀ ਵਾਲੇ ਨੇ, ਜਿਹੜਾ ਹੁਣ ਤਾਂ ਆਪਦਾ ਉਹ ਰਿਤੇਸ਼ ਲੱਖੀ ਅਨਪਲੱਗਡ ਇੱਕ ਚਲਾਉਂਦਾ, ਉਹਦੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇੰਟਰਵਿਊ ਕੀਤੀ ਸੀ। ਕਦੇ ਸੁਣਿਓ ਕਿਵੇਂ ਉਹ ਮਾਨ ਸਾਹਿਬ ਨੇ ਕੌਮੀ ਪੱਖ ਜਿਹੜਾ ਉਹ ਪੇਸ਼ ਕੀਤਾ? ਐਵੇਂ ਦੀਪ ਸਿੱਧੂ ਆ ਵਰਖਾ ਦੱਤ ਨੇ ਪਿੱਛੇ ਜੇ ਪੰਗਾ ਲੈ ਲਿਆ ਤੇ ਉਹਦੀ ਪੂਰੀ ਐਨ ਕੌਮੀ ਪੱਖ ਜਿਹੜਾ ਹੈਗਾ ਪੇਸ਼ ਕੀਤਾ। ਤੇ ਸਾਡੇ ਬਾਕੀ ਲੀਡਰਾਂ ਨੂੰ ਸੰਤ ਭਿੰਡਰਾਂ ਵਾਲਿਆਂ ਬਾਰੇ, ਧਰਮ ਯੁੱਧ ਮੋਰਚੇ ਬਾਰੇ, ਪੰਜਾਬ 'ਚ ਹੋਈ ਨਸਲਕੁਸ਼ੀ ਬਾਰੇ, ਪੰਜਾਬ ਦੇ ਖਾੜਕੂ ਸੰਘਰਸ਼ ਬਾਰੇ ਗੱਲ ਕਰਨੀ ਪੈ ਜੇ ਇਹਨਾਂ ਨੂੰ, ਇਹਨਾਂ ਦੇ ਹੋਸ਼ ਉੱਡੇ ਪਏ ਹੁੰਦੇ ਆ ਵੀ ਕੋਈ ਸਾਨੂੰ ਕਿਤੇ ਕਨੀ ਇੱਥੇ ਟੈਰੋਰਿਸਟ ਗਰਦਾਨ ਦੇਣਾ ਹੈਗਾ ਜੇ ਅਸੀਂ ਸਹੀ ਗੱਲ ਕੀਤੀ। ਇਹ ਰਾਸ਼ਟਰਵਾਦੀ ਸੁਰ ਭਾਰਤ ਮਾਤਾ ਜੀ ਜੈ ਕਹਿਣ ਤੇ ਤੁੱਲ ਜਾਂਦੇ ਆ ਤੇ ਹੋਰ ਹੀ ਗੱਲ ਬਣਾ ਕੇ ਬਹਿ ਜਾਂਦੇ। ਇਹਨਾਂ ਤੋਂ ਜੋ ਕੋਈ ਆਸ ਹੁਣ ਤੱਕ ਇਹਨਾਂ ਨੇ ਕੀਤਾ ਨਹੀਂ, ਗਾਂ ਇਹਨਾਂ ਤੋਂ ਕੋਈ ਆਸ ਹੈ। ਸੋ ਸਾਡੀ ਅੱਜ ਦੀ ਜਿਹੜੀ ਜਵਾਨੀ ਆ ਉਹ ਦੀਪ ਸਿੱਧੂ ਨੂੰ ਇਸ ਕਰਕੇ ਵੀ ਬੜਾ ਪਿਆਰ ਕਰਦੀ ਆ ਵੀ ਉਹਨੂੰ ਜਦੋਂ ਵੀ ਮੌਕਾ ਮਿਲਿਆ ਨਾ, ਉਹਨੇ ਪਹਿਲੀ ਗੱਲ ਤਾਂ ਉਹਨੇ ਪਰਵਾਹ ਕੀਤੀ ਨਹੀਂ, ਪਰ ਜਿਹੜੇ ਆਹ ਚੈਨਲਾਂ ਵਾਲੇ, YouTube ਚੈਨਲਾਂ ਵਾਲੇ ਬਹੁਤ ਕਈ ਇਹੋ ਜਿਹੇ ਵੀ ਨੇ ਜਿਹੜੇ ਪਰਵਾਹ ਨਹੀਂ ਕਰਦੇ ਵੀ ਉਹਨਾਂ ਦਾ TRP ਲੈਣ ਤੱਕ ਹੁੰਦਾ, ਬੜੇ ਟੇਢੇ ਮੇਢੇ ਤੇ ਬੜੇ ਪੁੱਠੇ ਸਿੱਧੇ ਸਵਾਲ ਵੀ ਪੁੱਛ ਲੈਂਦੇ। ਉਹਨਾਂ ਸਾਰਿਆਂ ਨੂੰ ਦੀਪ ਸਿੱਧੂ ਨੇ ਜਿਸ ਤਰੀਕੇ ਨਾਲ ਜਵਾਬ ਦਿੱਤੇ, ਅੱਜ ਦੇ ਯੂਥ ਨੂੰ ਉਹ ਸਾਰੇ ਜਿਹੜੇ ਸਵਾਲ ਨੇ ਜਾਂ ਜਵਾਬ ਨੇ ਉਹ ਉਹਨਾਂ ਨੂੰ ਦੱਸਦੇ ਆ ਕਿ ਵਾਕਈ ਇਹ ਸੱਚੀ ਤੇ ਸਹੀ ਗੱਲ ਤਾਂ ਆਹ ਵਾ। ਹੁਣ ਜੇਕਰ ਅੱਜ ਦੀ ਸਿੱਖ ਜਵਾਨੀ ਨੂੰ ਦੀਪ ਸਿੱਧੂ ਕਾਇਲ ਕਰ ਸਕਦਾ ਹੈ, ਤਾਂ ਜਿਹੜੇ ਸਾਡੀਆਂ ਪੰਥਕ ਜਥੇਬੰਦੀਆਂ ਨਾਲ ਜੁੜਿਆ ਹੋਇਆ ਕੇਡਰ ਆ ਜਾਂ ਆਗੂ ਸੱਜਣ ਨੇ ਦੂਜੀ ਤੀਜੀ ਕਤਾਰ ਦੇ, ਜਿਨ੍ਹਾਂ ਦੀਆਂ ਦਾੜੀਆਂ ਕਾਲੀਆਂ ਨੇ, ਜਿਨ੍ਹਾਂ ਨੇ ਪਿਛਲੇ 10-15 ਸਾਲ ਤੋਂ ਇਹਨਾਂ ਜਥੇਬੰਦੀਆਂ 'ਚ ਵਿਚਰ ਕੇ ਬਹੁਤ ਗਿਆਨ ਹਾਸਲ ਕਰ ਲਿਆ, ਉਹਨਾਂ ਨੂੰ ਮਸਲਿਆਂ ਦੀ ਸਮਝ ਹੈ, ਤੇ ਉਹ ਗੱਲਾਂ ਦੀਪ ਸਿੱਧੂ ਵਾਂਗੂ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ। ਸੋਸ਼ਲ ਮੀਡੀਆ ਦਾ ਜ਼ਮਾਨਾ, ਜੇ ਪ੍ਰੋਗਰਾਮਾਂ ਤੇ ਜਾ ਸਕਦੇ ਹੋ ਤਾਂ ਵਧੀਆ, ਨਹੀਂ ਜਾ ਸਕਦੇ ਤਾਂ ਹਰ ਰੋਜ਼ ਲਾਈਵ ਹੋ ਕੇ ਆਪਦੀ ਕੌਮ ਦਾ ਪੱਖ ਪੇਸ਼ ਕਰੀਏ। ਤੇ ਸਾਡੇ ਬੰਦਿਆਂ ਨੂੰ ਇਹ ਤਾਂ ਹੈ ਕਿ ਜੀ ਉਹ ਯੂਕਰੇਨ ਤੇ ਰੂਸ ਦੇ ਵਿੱਚ ਆ ਹੋ ਗਿਆ, ਪਰ ਤੁਹਾਡੇ ਪੰਜਾਬ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ, ਤੁਹਾਡੇ ਪੰਥ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ, ਤੁਹਾਡੀ ਬੋਲੀ, ਤੁਹਾਡਾ ਧਰਮ, ਤੁਹਾਡਾ ਸੱਭਿਆਚਾਰ, ਸਿੱਖ ਸਿਵਲਾਈਜੇਸ਼ਨ ਨੂੰ ਕਿਵੇਂ ਨੇਸਤੋ ਨਾਬੂਦ ਕੀਤਾ ਜਾ ਰਿਹਾ, ਕਿਵੇਂ ਸਿੱਖੀ ਦਾ ਹਿੰਦੂਕਰਨ ਹੋ ਰਿਹਾ, ਇਹਨਾਂ ਸਾਰੇ ਮਸਲਿਆਂ ਦੇ ਉੱਤੇ ਸਾਨੂੰ ਆਵਾਜ਼ ਬੁਲੰਦ ਕਰਨ ਦੀ ਲੋੜ ਆ। ਅੱਜ ਦੇ ਸਿੱਖ ਜਿਹੜੀ ਜਵਾਨੀ ਆ ਉਹ ਜਾਗ ਪਈ ਆ, ਪਰ ਜੇ ਉਹਨੂੰ ਹੁਣ ਆਪਾਂ ਸਾਂਭੀਏ ਨਾ ਤਾਂ ਫਿਰ ਇਹ ਆਪਣੇ ਲਈ ਮਾੜੀ ਗੱਲ ਹੋਊਗੀ। ਮੈਂ ਸਮੁੱਚੇ ਸਿੱਖ ਭਾਈਚਾਰੇ ਨੂੰ ਇਹ ਬੇਨਤੀ ਕਰਦਾ ਕਿ ਬਾਰ-ਬਾਰ ਏਦਾਂ ਨਹੀਂ ਹੁੰਦਾ ਹੈਗਾ। ਦੇਖੋ ਤੁਸੀਂ ਜਦੋਂ ਵੀ ਕਦੇ ਮੌਕਾ ਮਿਲਦਾ ਸਾਡੀ ਕੌਮ ਜਿਹੜੀ ਆ ਪੂਰੇ ਜੋਸ਼ ਨਾਲ ਉੱਠਦੀ ਆ। ਹੁਣ ਦੀਪ ਸਿੱਧੂ ਦੇ ਕਰਕੇ ਕਾਫੀ ਜ਼ਿਆਦਾ ਚੇਤਨਤਾ ਆਈ ਹੋਈ ਆ, ਤੇ ਉਹ ਇਸ ਵੇਲੇ ਜਵਾਨੀ ਜਿਹੜੀ ਆ ਉਹ ਕਿਸੇ ਪਾਸੇ ਤੋਰੀ ਜਾ ਸਕਦੀ ਆ। ਪੰਥਕ ਤੌਰ ਤੇ ਉਹ 'ਚ ਚੇਤਨਾ, ਮਾਨਸਿਕਤਾ ਨੂੰ ਹੋਰ ਤੇਜ਼ ਕੀਤਾ ਜਾ ਸਕਦਾ, ਤੇ ਅਦਰਵਾਈਜ਼ ਜਿਹੜਾ ਹੈਗਾ ਫਿਰ ਇਹ ਜਿਹੜਾ ਬੱਤ ਆਇਆ ਹੋਇਆ ਉੱਤੇ ਨੂੰ ਉਭਾਰ ਜਿਹਾ ਆਇਆ ਹੋਇਆ, ਇਹਨੂੰ ਠੰਡਾ ਨਾ ਪੈ ਜਾਵੇ। ਸੋ ਕਿਵੇਂ ਕਰਨਾ, ਕੀ ਹੋਣਾ ਚਾਹੀਦਾ, ਇਹ ਸਾਰੀਆਂ ਵਿਦਵਾਨ ਸੱਜਣਾ ਨੂੰ ਮੂਹਰੇ ਆ ਕੇ ਗਾਈਡ ਕਰਨਾ ਚਾਹੀਦਾ। ਪਰ ਅਫਸੋਸ ਦੀ ਗੱਲ ਹੈ ਕਿ ਹੋਰ ਹੀ ਕੁਝ ਬਣਦਾ ਦਿਖ ਰਿਹਾ। ਜਿੱਥੇ ਸਿੱਖ ਜਵਾਨੀ ਜਿਹੜੀ ਆ ਉਹ ਇੱਕ ਨਵੇਂ ਸੰਘਰਸ਼ ਲਈ, ਨਵੇਂ ਜਿਵੇਂ ਕਹਿੰਦੇ ਆ ਵੀ ਤੋਰੇ ਤੋਰਨ ਲਈ ਲਾਮਬੰਦ ਹੁੰਦੀ ਦਿਖ ਰਹੀ ਆ, ਉੱਥੇ ਹੋਰ ਆਲੇ ਦੁਆਲੇ 'ਚ ਸਾਰੇ ਮਾਹੌਲ ਨੂੰ ਠੰਡਾ ਕਰਨ ਵਾਲੇ ਜਿਹੜੇ ਲੋਕ ਨੇ ਜਾਂ ਕਰਾਹੇ ਪਾਉਣ ਵਾਲੇ ਲੋਕ ਨੇ ਉਹ ਵੀ ਕੋਈ ਕਸਰ ਨਹੀਂ ਛੱਡ ਰਹੇ।
ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਆ ਕਿ ਸਾਡੀ ਕੌਮ ਦਾ ਕੁਝ ਬਣ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।